ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਮੇਰੇ ਨਾਲ। ਹਰਵਿੰਦਰ ਸਿੰਘ ਜੀ, ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਤੇ ਵੀਅਰਸ ਨੂੰ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ ਇਸ ਬਿਜ਼ਨਸ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਰੀਨਿਊਅਲਸ ਹੈਲਥ ਇੰਸ਼ੋਰੈਂਸ ਦੀਆਂ ਉਹ ਚੱਲ ਰਹੀਆਂ। ਜੇ ਤੁਸੀਂ ਉਸ ਦੇ ਵਿੱਚ ਅਪਡੇਟ ਕਰਵਾਉਣੀ ਆ, ਨਵੀਂ ਐਡ ਕਰਵਾਉਣੀ ਆ, ਚੇਂਜਸ ਕਰਵਾਉਣੇ ਆ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਵਾਲਿਆਂ ਦੇ ਲਈ ਮੈਡੀਕੇਅਰ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਲਾਈਫ ਇੰਸ਼ੋਰੈਂਸ ਦੀਆਂ ਸਰਵਿਸਿਜ਼ ਵੀ ਲੈ ਸਕਦੇ ਹੋ। ਕਾਲ 4082722500। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਹਰਵਿੰਦਰ, ਗੱਲਬਾਤ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀ ਉਹ ਕਰਾਂਗੇ। ਲੋਕਾਂ ਦੇ ਜਾਂ ਹਰ ਇੱਕ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ। ਟੈਕਨੋਲੋਜੀ ਜੀਵਨ ਦੇ ਉੱਤੇ ਕਾਫੀ ਤਰ੍ਹਾਂ ਦੇ ਇੰਪੈਕਟ ਉਹ ਪਾਉਂਦੀ ਆ। ਰੀਸੈਂਟਲੀ ਇੱਕ ਕਾਫੀ ਕਹਿ ਸਕਦੇ ਹਾਂ ਵੀ ਇੱਕ ਵੱਡਾ ਆਰਟੀਕਲ ਟੈਕ ਕੰਪਨੀ ਦੇ CEO ਦੇ ਦੁਆਰਾ ਲਿਖਿਆ ਗਿਆ ਆ, ਜਿਸ ਨੇ ਇਸ ਇੰਪੈਕਟ ਦੇ ਉੱਤੇ ਦੁਬਾਰਾ ਜਿਹੜਾ ਆ ਉਹ ਗੱਲਬਾਤ ਚਰਚਾ ਨੂੰ ਜਿਹੜਾ ਉਹ ਮੁੜ ਛੇੜਿਆ ਆ। ਵੀ ਉਹਦਾ ਸਿਰਲੇਖ ਉੱਦਾਂ ਇਹ ਆ ਵੀ ਬਿਗ ਟੈਕ ਮੇਡ ਅਮਰੀਕਾ ਲੋਨਲੀ। ਆਪਾਂ ਇਸ ਦੇ ਨਾਲ ਸੰਬੰਧਿਤ ਪਹਿਲਾਂ ਵੀ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਵੀ ਟੈਕਨੋਲੋਜੀ ਨੇ ਜ਼ਿੰਦਗੀ ਦੇ ਉੱਤੇ ਕਿੱਦਾਂ ਦਾ ਜਿਹੜਾ ਉਹ ਅਸਰ ਪਾਇਆ ਆ। ਪਰ ਜਿਹੜਾ ਲੋਨਲੀਨੈਸ ਹੈ, ਇਕੱਲੇਪਨ ਦਾ, ਜਾਂ ਹੋਰ ਮਨ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਆ, ਉਹਦੇ ਹਿਸਾਬ ਦੇ ਨਾਲ ਇਹ ਜਿਹੜਾ ਆਰਟੀਕਲ ਆ, ਸੋ ਆਪਾਂ ਉਸ ਦੇ ਵਿੱਚ ਇਸ ਐਂਗਲ ਤੋਂ ਵੀ ਜਿਹੜੀ ਉਹ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ ਵੀ ਜ਼ਿੰਦਗੀ ਦੇ ਉੱਤੇ ਬਿਗ ਟੈਕ ਦਾ ਟੈਕਨੋਲੋਜੀ ਦਾ ਕੀ ਪ੍ਰਭਾਵ ਆ। ਜੀ, ਤੇ ਆਪਣੀ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲੇ ਜਦੋਂ ਤੁਸੀਂ ਦੱਸ ਹੀ ਦਿੱਤਾ ਕਿ ਰੈਫਰੈਂਸ ਡੇਵਿਡ ਰਿਸ਼ਰ ਜਿਹੜੇ CEO ਆ ਲਿਫਟ ਦੇ, ਉਹਨਾਂ ਦਾ ਬਹੁਤ ਸੋਹਣਾ ਆਰਟੀਕਲ ਸੀ। ਵੈਸੇ ਤੇ ਲੋਨਲੀਨੈਸ ਉੱਤੇ ਕਾਫੀ ਗੱਲਾਂ ਬਾਤਾਂ ਟੈਕ ਦੇ ਵਿੱਚ ਹੁੰਦੀਆਂ ਆਈਆਂ, ਖਾਸ ਤੌਰ ਤੇ ਜਦੋਂ ਮੈਟਾਵਰਸ ਦੀ ਗੱਲਬਾਤ ਚੱਲੀ ਸੀ। ਜਦੋਂ ਫੇਸਬੁੱਕ ਨੇ ਸਾਨੂੰ ਪਤਾ $10 ਬਿਲੀਅਨ ਇਨਵੈਸਟਮੈਂਟ ਉਹ ਕਰ ਰਹੇ ਆ ਪਰ ਈਅਰ। ਹੋਰ ਵੀ ਕਾਫੀ ਕੰਪਨੀਆਂ ਮੈਟਾਵਰਸ ਦੇ ਉੱਤੇ ਕੰਮ ਕਰ ਰਹੀਆਂ। ਤੇ ਉਦੋਂ ਇਹ ਗੱਲਬਾਤ ਬਹੁਤ ਚੱਲੀ ਸੀ ਕਿ ਲੋਨਲੀਨੈਸ ਤੇ ਆਲਰੇਡੀ ਬਹੁਤ ਆ ਟੈਕ ਦੇ ਕਰਕੇ। ਲੋਨਲੀਨੈਸ ਨੂੰ ਕਹਿ ਦਈਏ ਪੰਜਾਬੀ ਦੇ ਵਿੱਚ ਤੇ ਇਕੱਲਾਪਣ। ਜਦੋਂ ਅਸੀਂ ਜਨਰੇਸ਼ਨਸ ਪਾਸ ਔਨ ਕਰਦੇ ਆ, ਪੁਰਾਣੀਆਂ ਆਪਣੀ ਜਨਰੇਸ਼ਨ 2-3 ਜਨਰੇਸ਼ਨਸ ਪਹਿਲਾਂ ਅਸੀਂ ਦੇਖ ਲਏ ਤੇ ਲੋਕੀ ਵਾਹਵਾ ਰਲ ਮਿਲ ਕੇ ਰਹਿੰਦੇ ਹੁੰਦੇ ਸੀ। ਸਾਡੀ ਇੱਕ ਰਾਜਕਨ ਜਨਰੇਸ਼ਨ ਇਦਾਂ ਦੀ, ਆਪਾਂ ਦੇਖਿਆ ਕਿ ਛੋਟੇ ਹੁੰਦੇ ਸੀ ਬੱਚੇ ਇੱਕ ਦੂਜੇ ਨਾਲ ਰਲ ਮਿਲ ਕੇ ਬਹੁਤ ਖੇਡਦੇ ਸੀ। ਤੇ ਹੁਣ ਕੁਛ ਸਿਸਟਮ ਬਦਲ ਗਿਆ। ਟੈਕ, ਗੈਜਟਸ, ਟੀਵੀ, ਇਮਰਸਿਵ ਟੈਕਨੋਲੋਜੀ ਆਉਣ ਦੇ ਕਰਕੇ ਉਹ ਨਾਲ ਮਿਲਵਰਤਨ ਜਿਹੜਾ ਲੋਕਾਂ ਦਾ ਰਿਹਾ ਨਹੀਂ। ਉਹਦਾ ਨੁਕਸਾਨ ਵੀ ਬਹੁਤ ਆ ਜੀ। ਮੈਂ ਇਹਦੇ 'ਚ ਕੁਛ ਰੈਫਰੈਂਸ ਸ਼ੁਰੂਆਤ ਵਿੱਚ ਹੀ ਦੇ ਦਾਂਗਾ, ਉਸ ਤੋਂ ਬਾਅਦ ਅਸੀਂ ਹੋਰ ਗੱਲਾਂ ਬਾਤਾਂ ਜਾਵਾਂਗੇ ਕਿ ਜਿਹੜੇ ਡੇਵਿਡ ਰਿਸ਼ਰ ਨੇ ਆਰਟੀਕਲ ਲਿਖਿਆ ਉਹਦੇ ਵਿੱਚ ਵੀ ਉਹਨੇ ਇੱਕ ਕੋਟ ਕੀਤਾ ਜਿਹੜੇ ਅਮਰੀਕਾ ਦੇ ਸਰਜਨ ਜਨਰਲ ਆ, ਹੈਨਾ, ਵਿਵੇਕ ਮੂਰਤੀ ਹੋਣਾ ਨੂੰ। ਉਹਨੇ ਕਿਹਾ ਕਿ ਲੋਨਲੀਨੈਸ ਦਾ ਪ੍ਰਭਾਵ ਇਸ ਤਰੀਕੇ ਦੇ ਉੱਤੇ ਅਮਰੀਕਨ ਕਮਿਊਨਿਟੀ ਉੱਤੇ, ਵੈਸੇ ਤੈਨੂੰ ਦੁਨੀਆ ਭਰ ਉੱਤੇ ਲੈ ਸਕਦੇ ਆ, ਕਿ ਜਿਹੜੇ ਇਹਨੂੰ ਇੱਕ ਹੁਣ ਮੇਜਰ ਹੈਲਥ ਕ੍ਰਾਈਸਿਸ ਦੇ ਤੌਰ ਤੇ ਮੰਨਿਆ ਜਾ ਰਿਹਾ। ਕਿ ਇਹਨੂੰ ਕੰਪੇਅਰ ਜੇ ਕਰੀਏ ਸੋਸ਼ਲ ਆਈਸੋਲੇਸ਼ਨ ਨੂੰ, ਤੇ ਉਹ ਇਕੁਅਲ ਹੈਗੀ ਆ ਤੁਸੀਂ ਦਿਨ ਦੇ ਵਿੱਚ 15 ਸਿਗਰਟ ਪੀਣ ਦੇ ਨਾਲ ਜਿੰਨਾ ਬੋਡੀ ਨਾਲ ਨੁਕਸਾਨ ਹੁੰਦਾ, ਓਨਲਾ ਸੋਸ਼ਲ ਲੋਨਲੀਨੈਸ ਦੇ ਨਾਲ ਬੰਦੇ ਦਾ ਨੁਕਸਾਨ ਦੇਖ ਲਓ। ਕਿਉਂਕਿ ਕੁਦਰਤੀ ਤੌਰ ਦੇ ਉੱਤੇ ਪ੍ਰਮਾਤਮਾ ਨੇ ਬੰਦੇ ਨੂੰ ਬਣਾਈ ਏਦਾਂ ਕਿ ਇੰਗਲਿਸ਼ ਵਿੱਚ ਇੱਕ ਕੋਟ ਨਾ ਕਹਿੰਦੇ ਕਿ ਮੈਨ ਇਜ਼ ਅ ਸੋਸ਼ਲ ਐਨੀਮਲ, ਕਿ ਅਸੀਂ ਸੋਸ਼ਲ ਐਨੀਮਲ ਆ। ਤੇ ਜੋ ਉਹ ਸੋਸ਼ਲ ਵਿੱਚੋਂ ਐਸਪੈਕਟ ਅਸੀਂ ਕੱਢ ਦਿੰਦੇ ਆ ਤੇ ਫੇਰ ਪਿੱਛੇ ਰਹਿ ਕੀ ਜਾਂਦਾ। ਬਿਲਕੁਲ। ਸੋਸ਼ਲ ਹੁਣ ਇਕੱਲਾ ਡਿਜੀਟਲ ਸੋਸ਼ਲ ਰਹਿ ਲਿਆ ਗਿਆ ਤਾਂ ਉਹਦੇ ਨਾਲ ਇੱਕ ਹੋਰ ਵੱਖਰੇ ਤਰ੍ਹਾਂ ਦੀ ਜਿਹੜੀ ਉਹ ਪ੍ਰੋਬਲਮ ਆ ਰਹੀ ਆ। ਸੋ ਟੈਕ ਦੇ ਨਾਲ ਲੋਨਲੀਨੈਸ ਵੱਧ ਰਹੀ ਆ। ਇਹਦੇ ਬਾਰੇ ਕੀ ਆંકੜੇ ਕੀ ਕਹਿੰਦੇ ਆ, ਫੈਕਟ ਕੀ ਨੇ, ਫਿਗਰਸ ਕੀ ਆ, ਕੀ ਇਸ ਦੇ ਉੱਤੇ ਆਪਾਂ ਜੇ ਥੋੜੀ ਗੱਲ ਕਰੀਏ। ਹਾਂਜੀ, ਵੇਖੋ ਟੈਕ ਦੇ ਆਉਣ ਕਰਕੇ ਲਾਈਫ ਸੌਖੀ ਬਹੁਤ ਹੋਈ, ਹੈ ਨਾ। ਤੇ ਜਦੋਂ ਸੌਖੀ ਹੋਈ ਆ ਤੇ ਉਹਦੇ ਵਿੱਚ ਕੀ ਆ ਵੀ ਹੁਣ ਤੁਹਾਨੂੰ ਦੇਖੋ ਬਾਹਰ ਜਾਣ ਦੀ ਕੀ ਲੋੜ ਆ, ਗਰੋਸਰੀ ਸ਼ਾਪਿੰਗ ਮਾਲ ਜਾਣ ਦੀ ਕੀ ਲੋੜ ਆ, ਹੈ ਨਾ। ਸਭ ਕੁਛ ਤੁਸੀਂ ਘਰੇ ਐਮਾਜ਼ੋਨ ਤੋਂ ਜਾਂ ਹੋਰ ਸਰਵਿਸਿਜ਼ ਦੇ ਰਾਹੀਂ ਘਰੇ ਆਰਡਰ ਕਰ ਸਕਦੇ ਹੋ। ਸਹੀ ਗੱਲ, ਹੈ ਨਾ। ਜੇ ਤੁਸੀਂ ਰੈਸਟੋਰੈਂਟ ਕਾਹਤੋਂ ਜਾਣਾ, ਜੇ ਤੁਸੀਂ ਫੂਡ ਡਿਲੀਵਰੀ ਘਰੇ ਕਰ ਸਕਦੇ ਹੋ।
ਹੈ ਨਾ? ਤੁਸੀਂ ਥੀਏਟਰ ਵੇਖਣ ਕਾਹਤੋਂ ਜਾਣਾ ਜੇ ਤਾਂ ਘਰੇ ਨੈਟਫਲਿਕਸ ਜਾਂ ਹੋਰ ਏਦਾਂ ਦੀਆਂ ਐਪਸ ਜਿਹੜੀਆਂ ਅਵੇਲੇਬਲ ਆ। ਦੇਖੋ ਜਦੋਂ ਤੁਸੀਂ ਬਾਹਰ ਗਰੋਸਰੀ ਤੇ ਜਾਂਦੇ ਹੋ, ਵੰਨ-ਸੁਵੰਨੇ ਲੋਕਾਂ ਨੂੰ ਦੇਖਦੇ ਹੋ, ਕੋਈ ਤਰ੍ਹਾਂ ਦਾ ਇਨਸੀਡੈਂਟ ਹੋ ਗਿਆ, ਕਿਸੇ ਦਾ ਨਿਆਣਾ ਦੌੜ ਗਿਆ ਜਾਂ ਕੋਈ ਹੋਰ ਏਦਾਂ ਦੀ ਕਨਵਰਸੇਸ਼ਨ ਹੈ ਨਾ, ਕਿੰਨੀ ਤੁਸੀਂ ਚੀਜ਼ਾਂ ਨੂੰ ਵੇਖਦੇ ਹੋ, ਰੰਗ-ਬਿਰੰਗੀ ਦੁਨੀਆ। ਇਸ ਤਰ੍ਹਾਂ ਸਿਨੇਮਾ ਦੇ ਵਿੱਚ ਵੀ ਜਾਂਦੇ ਹੋ, ਜਿਹੜੇ ਲੋਕੀ ਮੂਵੀ ਦੇ ਸ਼ੌਂਕ ਆ ਦੇਖਣ ਦੇ, ਤੇ ਉੱਥੇ ਵੀ ਤੁਸੀਂ ਵੰਨ-ਸੁਵੰਨਤਾ ਦੇਖਦੇ ਹੋ, ਪਰ ਵਰਸਸ ਤੁਸੀਂ ਘਰੇ ਬੈਠੇ ਸਾਰੇ ਕੰਮ ਕਰੀ ਜਾਂਦੇ ਹੋ। ਸੋ ਉਹਦੇ ਨਾਲ ਇਹਦੇ ਕਰਕੇ ਰਾਜ ਕਰਨਾ, ਅਸੀਂ ਕੁਛ ਜਿਹੜੇ ਫੈਕਟ ਐਂਡ ਫਿਗਰਸ ਦੀ ਗੱਲ ਕਰੀਏ, ਦੇਖਣ ਨੂੰ ਤਾਂ ਚੀਜ਼ਾਂ ਆਪਣੀ ਕਨਵੀਨੀਅੰਸ ਦੇ ਵਾਸਤੇ ਆ, ਪਰ ਇਹਨੇ ਸਾਡੇ ਲੋਨਲੀਨੈਸ ਬਹੁਤ ਵਧਾਈ ਆ ਆਮ ਲੋਕਾਂ ਦੀ। ਸੋ ਅਸੀਂ ਕੁਛ ਫੈਕਟ ਐਂਡ ਫਿਗਰਸ, ਜਿਹੜੇ ਸਟੈਟਿਸਟਿਕਸ ਆ, ਬੜੇ ਹੈਰਾਨ ਕਰਨ ਵਾਲੇ ਸੀ ਜਦੋਂ ਮੈਂ ਪਹਿਲਾਂ ਪੜ੍ਹੇ ਸੀ। ਮੈਨੂੰ ਇਹ ਵੀ ਆਪਣੇ ਸਰੋਤਿਆਂ ਤੇ ਵਿਊਅਰਸ ਨਾਲ ਵੀ ਸ਼ੇਅਰ ਕਰਾਂਗੇ ਜੀ। ਕਿ ਆਪਾਂ ਅਮਰੀਕਾ ਦੇ ਵਿੱਚ ਬੈਠੇ, ਸੋ ਅਮਰੀਕਾ ਨੂੰ ਆਪਾਂ ਬੇਸ ਬਣਾ ਕੇ, ਪਰ ਇਹਨੂੰ ਗੱਲ ਨੂੰ ਬਾਹਰ ਤੱਕ ਲਿਜਾਇਆ ਜਾ ਸਕਦਾ। ਪਰਸੈਂਟੇजेस ਜਾਂ ਜਿਹੜੇ ਕੁਛ ਸਾਰੇ ਨੰਬਰਸ ਸਾਰੇ ਹੋਣਗੇ ਉੱਤੇ ਪਾਸੇ ਥੱਲੇ ਹੋ ਇਹੀ ਜਾਣਗੇ, ਹਾਲਾਤ ਨੇ। ਪਰ ਜੀ, ਪਰ ਮੋਟੇ ਤੌਰ ਤੇ ਗੱਲਬਾਤ ਉੱਥੇ ਹੀ ਰਹਿੰਦੀ ਹੈ। ਸੋ ਅਮਰੀਕਾ ਦੇ ਵਿੱਚ ਤਾਂ ਰਾਜਕਨ ਤਕਰੀਬਨ 60% ਯਾਨੀ ਕਿ ਅੱਧੇ ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ। 60%। 60% ਵਾਓ। ਹੈ ਨਾ? ਸੋ ਇਹ ਮੈਂ ਇਹ ਵੀ ਦੱਸਦਾ ਕਿ ਇਹ ਜਿਹੜੇ ਸਟੈਟਿਸਟਿਕ ਆ, ਡਿਸਕਵਰੀ ABA ਤੋਂ ਆਪਾਂ ਤੁਸੀਂ ਦੇਖ ਸਕਦੇ ਹੋ। ਸੋ ਪਬਲਿਕ ਆ ਇਹ ਇਨਫੋਰਮੇਸ਼ਨ। ਸੋ ਸਭ ਤੋਂ ਵੱਧ ਰਾਜਗੜ੍ਹ ਜਿਹੜਾ ਲੋਨਲੀਐਸਟ ਏਜ ਗਰੁੱਪ ਹੈਗਾ ਉਹ 18 ਤੋਂ 22 ਆ। ਇਹ ਵੀ ਮੇਰੇ ਲਈ ਹੈਰਾਨੀ ਕਰਨ ਵਾਲੀ ਗੱਲ ਹੈ, ਕਿਉਂਕਿ ਇਹ ਇੱਕ ਏਜ ਹੁੰਦੀ ਹੈ, ਔਰ ਏਜ ਆ ਜਦੋਂ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰੋ, ਅਸੀਂ ਬੈਚਲਰਸ ਡਿਗਰੀ ਕਰਦੇ ਹਾਂ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਾਂ, ਕਿੰਨਾ ਤੇ ਸਾਰਿਆਂ ਦੇ ਨਾਲ ਉਹ ਹੁੰਦਾ ਟਾਈਮ ਦੇ ਸੀ। ਵਿੱਚ ਤਾਂ ਸਭ ਤੋਂ ਵੱਧ ਰਿਲੇਸ਼ਨਸ਼ਿਪ ਬਣਦੇ ਆ ਮਨੁੱਖ ਦੇ, ਸਾਡੇ ਆਪਣੇ ਤਜਰਬੇ ਤੋਂ, ਹਨਾ? ਤੇ ਇਹ ਜਿਹੜਾ ਏਜ ਗਰੁੱਪ ਅੱਜ ਦੇ ਸਮੇਂ 'ਚ ਕਹਿ ਰਿਹਾ ਕਿ ਅਸੀਂ ਸਭ ਤੋਂ ਵੱਧ ਲੋਨਲੀਐਸਟ ਹਾਂ, ਹਨਾ? ਸੋ ਪਿਛਲੇ 2 ਜਾਂ 3 ਦਹਾਕਿਆਂ ਤੋਂ ਜਿਹੜੇ ਲੋਕੀ ਇਕੱਲੇ ਰਹਿ ਰਹੇ, ਉਹਨਾਂ ਦੀ ਗਿਣਤੀ ਦੇ ਵਿੱਚ ਤਕਰੀਬਨ 30% ਦੀ ਵਾਧਾ ਹੋਇਆ। 30%, ਹਨਾ? ਤੇ ਉਸ ਤੋਂ ਬਾਅਦ ਇਹ ਜਿਹੜੀ ਅਗਲਾ ਜਿਹੜਾ ਫੈਕਟ ਹੈਰਾਨ ਕਰਨ ਵਾਲਾ ਹੋਊਗਾ ਵੀ ਜਿਹੜੇ ਇਕੱਲੇ ਰਹਿਣ ਵਾਲੇ ਬੰਦੇ ਆ ਨਾ, ਲੋਨਲੀਨੈਸ, ਉਹਨਾਂ ਦੀ ਜਿਹੜੀ ਪ੍ਰੀ ਮੈਚੁਰ ਡੈਥ ਯਾਨੀ ਕਿ ਸਮੇਂ ਤੋਂ ਪਹਿਲਾਂ ਮੌਤ ਦੇ ਜਿਹੜੇ ਚਾਂਸ ਆ ਉਹ 50% ਤੱਕ ਵੱਧ ਜਾਂਦੇ। ਨਹੀਂ, ਇਹ ਤਾਂ ਹੁਣ ਤੁਸੀਂ ਆਪਾਂ ਜਿੱਦਾਂ ਦੱਸ ਹੀ ਰਹੇ ਹਾਂ ਵੀ 60% ਲੋਕ ਕਹਿੰਦੇ ਵੀ ਅਸੀਂ ਇਕੱਲੇਪਨ ਦਾ ਸ਼ਿਕਾਰ ਹਾਂ। ਉਹ ਚੋਂ ਸਭ ਤੋਂ ਜ਼ਿਆਦਾ ਉਹ ਨਿਆਣੇ ਹੀ ਕਹਿ ਲਓ, ਨੌਜਵਾਨ ਜਿਹੜੇ ਆ, ਹਾਂਜੀ, ਉਹ ਸਭ ਤੋਂ ਜ਼ਿਆਦਾ ਆ। ਤੁਸੀਂ ਦੱਸਿਆ ਜਿੱਦਾਂ ਵੀ ਇਹ ਸਿਗਰਟਾਂ ਪੀਣ ਕਿਹੜੀਆਂ 15 ਸਿਗਰਟਾਂ ਇੱਕ ਦਿਨ ਦੇ ਵਿੱਚ ਪੀਣ ਦੇ ਬਰਾਬਰ ਆ, ਤੇ ਓਬਵੀਅਸਲੀ ਫਿਰ ਮੌਤਾਂ ਵੀ ਵੱਧ ਹੋਣੀਆਂ। ਉਹ ਮੈਂਟਲ ਸਟ੍ਰੈਸ, ਮੈਂਟਲ ਡਿਸਆਰਡਰਸ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹ ਐਡ ਕਰ ਰਹੀਆਂ। ਸੋ ਚਲੋ ਮੈਂਟਲ ਰਾਜਗਨ ਜਿਹੜੀ ਗੱਲ ਕਰਦੇ ਉਹ ਤਾਂ ਚਲੋ ਜਿਹੜੇ ਡਾਕਟਰ ਉਹ ਇਸ ਚੀਜ਼ ਦੇ ਉੱਤੇ ਜ਼ਿਆਦਾ ਦੱਸ ਸਕਦੇ ਆ, ਪਰ ਇਹਦੇ ਵਿੱਚ ਮੈਂ ਮੈਂਟਲ ਹੈਲਥ ਦੀ ਤਾਂ ਚਲੋ ਆਈਸੋਲੇਸ਼ਨ ਦੇ ਨਾਲ ਉਹਦੇ ਵਿੱਚ ਤਾਂ ਹੁੰਦਾ ਹੀ ਆ, ਪਰ ਜਿਹੜੇ ਤੁਹਾਡੇ ਈਵਨ ਤੁਸੀਂ ਜਿਹੜੀ ਚੀਜ਼ਾਂ ਨੂੰ ਕਦੇ ਸੋਚਿਆ ਵੀ ਨਹੀਂ ਹੁੰਦਾ, ਮੈਂ ਪੜ੍ਹ ਕੇ ਹੈਰਾਨ ਸੀ ਕਿ ਤੁਹਾਡੇ ਜਿਹੜੇ ਡਾਈਜੈਸ਼ਨ ਆ ਬੋਡੀ ਦਾ, ਉਹ ਵੀ ਤੁਹਾਡੀ ਜਿਹੜੀ ਆਈਸੋਲੇਸ਼ਨ ਦੇ ਨਾਲ ਮਾੜਾ ਹੁੰਦਾ। ਸੋ ਇਦਾਂ ਦੇ ਅਨਇੰਟੈਂਡਡ ਇੰਪੈਕਟ ਆਪਾਂ ਹੋਰ ਵੀ ਅੱਗੇ ਚੱਲਦੇ ਆ। ਬਿਲਕੁਲ ਸਹੀ ਗੱਲ। ਹੋਰ ਵੀ ਆਪਾਂ ਗੱਲ ਚੱਲਦੇ ਆ ਕਿ ਜਦੋਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਇਕੱਲੇਪਨ ਦੇ ਨਾਲ, ਤੇ ਉਹਦੇ ਵਿੱਚ ਜਿਹੜੀਆਂ ਜਿਹੜਾ ਅਸੀਂ ਅਨਫੋਰਚੂਨੇਟ ਹੈਬਿਟ ਕਹਿ ਸਕਦੇ ਆ, ਸਮੋਕਿੰਗ, ਡਰਿੰਕਿੰਗ, ਜ਼ਿਆਦਾ ਬਿੰਜ ਡਰਿੰਕਿੰਗ ਹੋ ਗਈ, ਹਨਾ? ਜਿਹੜੇ ਲੋਕੀ ਜ਼ਿਆਦਾ ਆਈਸੋਲੇਟਡ ਰਹੇ ਤੋਂ ਜ਼ਿਆਦਾ ਇਸ ਚੀਜ਼ ਦਾ ਕਰਦੇ ਆ, ਹਨਾ? ਨਸ਼ਿਆਂ ਦੇ ਵੱਲ ਜ਼ਿਆਦਾ ਤੁਰਦੇ ਆ। ਤੇ ਉਸ ਤੋਂ ਬਾਅਦ ਲੋਨਲੀਨੈਸ ਤੇ ਡਿਪਰੈਸ਼ਨ ਦੀ ਤਾਂ ਗੱਲ ਹੁੰਦੀ ਆ, ਤੇ ਇਹਦੇ ਵਿੱਚ ਖਾਸ ਤੌਰ ਤੇ ਨਾ ਰਾਜਕੀय ਜਿਹੜੇ ਬੰਦੇ ਆ ਉਹ ਜ਼ਿਆਦਾ ਸ਼ਿਕਾਰ ਆ, ਠੀਕ ਆ? ਤੇ ਉਹ ਦੂਸਰੀ ਗੱਲ ਇਹ ਹੈ ਕਿ ਕੋਈ ਪ੍ਰਮਾਤਮਾ ਨੇ ਕੁਝ ਏਦਾਂ ਦਾ ਬੰਦੇ ਵਿੱਚ ਕੀਤਾ ਹੁੰਦਾ, ਜਦੋਂ ਏਦਾਂ ਦੀ ਸਮੱਸਿਆ ਬੰਦੇ ਨੂੰ ਆਉਂਦੀ ਤੇ ਬੰਦੇ ਕੰਪਲੇਨ ਨਹੀਂ ਕਰਦੇ, ਪਰ ਜਿਹੜੇ ਵਿਮਨ ਉਹ ਕੰਪੈਰੀਟਿਵਲੀ ਹੈਲਪ ਦੇ ਵੱਲ ਨੂੰ ਚਲੇ ਜਾਂਦੇ ਆ। ਠੀਕ ਹੈ। ਤੇ ਜਿਹੜੇ ਇੱਕ ਸਿੰਗਲ ਪੇਰੈਂਟ ਤੇ ਜਿਹੜੇ ਸਿੰਗਲ ਅਡਲਟਸ ਵਿਦਆਊਟ ਕਿਡਸ, ਉਹ ਹਾਈਐਸਟ ਰਿਸਕ ਦੇ ਉੱਤੇ ਹੁੰਦੇ ਆ ਐਜ਼ ਕੰਪੇਅਰ ਟੂ ਮੈਰਿਡ, ਹਨਾ? ਉਸ ਤੋਂ ਬਾਅਦ ਅਸੀਂ ਗੱਲ ਕਰਦੇ ਪੀਪਲ ਵਿਦ ਡਿਸੇਬਿਲਿਟੀ, ਨੈਚੁਰਲੀ ਉਹ ਤਾਂ ਏਦਾਂ ਹੀ ਆ, ਹਨ? ਤੇ ਜਦੋਂ ਕੋਵਿਡ ਹੋਇਆ ਉਹਨੇ ਇਹ ਸਾਰੀ ਚੀਜ਼ਾਂ ਨੂੰ ਇੱਕ ਵੱਡਾ ਬੂਸਟ ਦਿੱਤਾ। ਹੁਣ ਆਪਾਂ ਅੱਗੇ ਗੱਲ ਕਰਦੇ ਤੇ ਕ੍ਰੋਨਿਕ ਫਿਜ਼ੀਕਲ ਇਲਨੈਸ, ਜਿੱਦਾਂ ਹਾਰਟ ਡਿਜ਼ੀਜ਼ ਹੋ ਗਏ, ਡਾਇਬੀਟੀਜ਼, ਹਨਾ? ਉਹ ਵੀ ਵੱਧਦੀਆਂ ਲੋਨਲੀਨੈਸ ਤੇ ਆਈਸੋਲੇਸ਼ਨ ਕਰਕੇ, ਠੀਕ ਆ? ਤੇ ਉਸ ਤੋਂ ਬਾਅਦ ਅਸੀਂ ਮੈਂਟਲ ਹੈਲਥ ਤੁਸੀਂ ਗੱਲ ਕੀਤੀ ਆ, ਤੇ ਜਿਹੜੇ ਬੱਚੇ ਜਿਹੜੇ ਨਿਗਲੈਕਟ ਜਾਂ ਅਬਿਊਜ਼ ਦੇ ਵਿੱਚੋਂ ਗੋ ਥਰੂ ਹੁੰਦੇ ਆ, ਤੇ ਉਹ ਮੀਨਿੰਗਫੁਲ ਰਿਲੇਸ਼ਨਸ਼ਿਪ ਨਹੀਂ ਬਣਾ ਸਕਦੇ ਰਹਿੰਦੀ ਉਮਰ ਤੱਕ। ਸੋ ਉਹਨਾਂ ਦੇ ਕਰਕੇ ਲਾਈਫ ਟਾਈਮ ਉਹਨਾਂ ਦੀ ਸਟਰਗਲ ਰਹਿੰਦੀ ਹੈ ਲੋਨਲੀਨੈਸ ਦੇ ਕਰਕੇ। ਸੋ ਆਪਾਂ ਕੁਛ ਇਨਫੋਰਮੇਸ਼ਨ ਆਪਾਂ ਸ਼ੇਅਰ ਕੀਤੀ ਹੈ ਕਿ ਕੱਲੀ ਜਿਹੜੀਆਂ ਆਮ ਤੌਰ ਤੇ ਪ੍ਰੀਵੇਲੈਂਟ ਚੀਜ਼ਾਂ ਹੁੰਦੀਆਂ ਨਾ, ਵੀ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਦੇਖੋ ਹੈਲਥ ਉੱਤੇ ਵੀ ਇੰਪੈਕਟ ਪੈਂਦਾ, ਅਬਿਊਜ਼ ਉੱਤੇ ਵੀ, ਓਵਰਆਲ ਜਿਹੜਾ ਤੁਹਾਡਾ ਲਾਈਫ ਦਾ ਰਹਿਣ ਦਾ ਤਰੀਕਾ ਵਾ, ਉਹਨੂੰ ਹਰ ਇੱਕ ਪੱਖੋਂ ਇਹ ਇੰਪੈਕਟ ਕਰਦੀ ਹੈ ਜੀ। ਸੋ ਤਾਂ ਹੀ ਵਿਵੇਕ ਮੂਰਤੀ ਜਿਹੜੇ ਆਪਣੇ ਸਰਜਨ ਜਨਰਲ, ਉਹਨਾਂ ਕਿਹਾ ਨਾ ਕਿ ਇੱਕ ਐਪੀਡੈਮਿਕ ਟਾਈਪ ਹੀ ਬਣ ਚੁੱਕਾ। ਤਾਂ ਹੀ ਉਹ
ਪਹਿਲੀ ਵਾਰੀ ਇਹਨਾਂ ਨੇ ਜਿਹੜਾ ਕਾਈਂਡ ਆਫ ਕਿਹਾ ਆ ਸਾਰੇ ਵੀ ਅਡਲਟਸ ਦਾ ਇੱਕ ਹਿਸਾਬ ਦੇ ਨਾਲ ਚੈੱਕ ਕਰਿਆ ਕਰੋ ਵੀ ਮੈਂਟਲੀ ਕਿੱਦਾਂ ਜਿਹੜਾ ਉਹ ਹੈਗਾ। ਰੀਸੈਂਟਲੀ ਨਾ ਖੰਘ ਬੜੀ ਆ ਰਹੀ ਸੀ, ਗਲਾ ਜਿਹੜਾ ਖਰਾਬ ਸੀ, ਤੇ ਮੇਰੀ ਆਨਲਾਈਨ ਸੀਗੀ ਡਾਕਟਰ ਦੇ ਨਾਲ ਅਪਾਇੰਟਮੈਂਟ। ਜੀ ਉਹਨਾਂ ਨੇ ਹੁਣ ਸਵਾਲ ਮੈਂ ਦੇਖਿਆ, ਮੈਂ ਬੜਾ ਹੈਰਾਨ ਹੋਇਆ, ਲਾਜ਼ਮੀ ਤੁਸੀਂ ਡਰ 'ਚ ਤਾਂ ਨਹੀਂ ਕੀ ਤੁਸੀਂ ਮੈਂਟਲੀ ਠੀਕ ਫੀਲ ਕਰ ਰਹੇ ਆ ਤੁਸੀਂ? ਇਹ ਕੁਐਸਚਨ ਹੁਣ ਉਹਨਾਂ ਨੇ ਪੱਕੇ ਹੀ ਕਰ ਦਿੱਤੇ ਆ ਵੀ ਉਹ ਪੁੱਛਣੇ ਹੀ ਪੁੱਛਣੇ ਆ। ਆਈ ਥਿੰਕ ਇਹ ਸਾਰੀਆਂ ਇਹ ਜਿਹੜੀ ਆਪਾਂ ਐਪੀਡੈਮਿਕ ਦੀ ਗੱਲ ਕਰ ਰਹੇ ਹਾਂ ਵੀ ਮੈਂਟਲੀ ਤੌਰ ਦੇ ਉੱਤੇ ਇੰਨਾ ਜ਼ਿਆਦਾ ਬਿਹੇਵੀਅਰ ਚੇਂਜ ਹੋਇਆ ਆ ਵੀ ਉਹਦੇ ਕਰਕੇ ਕੁਐਸਚਨਸ ਹੁਣ ਉਹ ਲਾਜ਼ਮੀ ਜਿਹੜੇ ਉਹ ਪੁੱਛੇ ਜਾ ਰਹੇ ਆ। ਸੋ ਅਗਲੀ ਗੱਲ ਕਰੀਏ ਤਾਂ ਫੈਕਟ ਐਂਡ ਫਿਗਰ ਹੋ ਗਏ ਵੀ ਆਹ ਚੀਜ਼ਾਂ ਆਪਣੇ ਸਾਹਮਣੇ ਆ, ਤੱਥ ਨੇ ਆ, ਉਹ ਆંકੜੇ ਦੱਸਦੇ ਆ। ਟੈਕਨੋਲੋਜੀ ਇਹਨੂੰ ਕਿੱਦਾਂ ਫਿਊਲ ਕਰ ਰਹੀ ਹੈ ਜੇ ਆਪਾਂ ਉਸ ਦੇ ਵਿੱਚ ਜਾਈਏ? ਆਈ ਥਿੰਕ ਇਹ ਬੜਾ ਵੱਡਾ ਆਈ ਥਿੰਕ ਅੱਜ ਦਾ ਅਹਿਮ ਕੁਐਸਚਨ ਆ, ਇਹ ਅਹਿਮ ਡਿਸਕਸ਼ਨ ਆ ਵੀ ਟੈਕਨੋਲੋਜੀ ਇਸ ਨੂੰ ਕਿੱਦਾਂ ਫੀਡ ਕਰ ਰਹੀ ਆ। ਇਹ ਨਵੀਂ ਚੀਜ਼ ਨਹੀਂ ਆ ਵੀ ਲੋਕਾਂ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਵਿਗੜਨਾ ਜਾਂ ਉਹ ਚੀਜ਼ਾਂ ਦੇ ਵਿੱਚ ਖਰਾਬੀ ਆਉਣੀ, ਪਰ ਉਹ ਟਾਵਾਂ ਹੁੰਦਾ ਸੀ। ਹੁਣ 60% ਜਦੋਂ ਸਰਵੇ ਦੇ ਵਿੱਚ ਕੋਈ ਲੋਕ ਕਹਿ ਰਹੇ ਆ ਵੀ ਅਸੀਂ ਇਕੱਲੇਪਨ ਦਾ ਸ਼ਿਕਾਰ ਆ, which is basically gateway to many mental ਜਿਹੜੀਆਂ ਚੀਜ਼ਾਂ ਫਿਜ਼ੀਕਲ ਪ੍ਰੋਬਲਮਸ ਦੇ ਵੱਲ ਨੂੰ ਉਹ ਗੇਟਵੇ ਬਣ ਜਾਂਦਾ ਆ। ਸੋ ਇਹ ਟੈਕਨੋਲੋਜੀ ਕਿੱਦਾਂ ਫਿਊਲ ਕਰ ਰਹੀ ਆ? ਕਿਉਂ ਇਹ ਟੈਕਨੋਲੋਜੀ ਦੇ ਉੱਤੇ ਏਡੇ ਵੱਡੇ ਪ੍ਰਸ਼ਨ ਚਿੰਨ੍ਹ ਹੈਗੇ ਆ? ਹਾਊ ਡੂ ਯੂ ਸੀ ਇਟਸ ਫਿਊਲਿੰਗ ਇਟ? ਹਾਂਜੀ, ਸੋ ਉਹਦੇ ਵਿੱਚ ਜਿਹੜਾ ਕੰਟਰੀਬਿਊਟਿੰਗ ਫੈਕਟਰ ਨਾ, ਉਹਦੇ ਵਿੱਚ ਪ੍ਰਾਇਮਰੀ ਜਿਹੜਾ ਕੰਟਰੀਬਿਊਟਿੰਗ ਫੈਕਟਰ ਉਹਨਾਂ ਸੋਸ਼ਲ ਮੀਡੀਆ ਰੱਖਿਆ ਜੀ। ਸੋਸ਼ਲ ਮੀਡੀਆ ਤੇ ਟੈਕਨੋਲੋਜੀ ਉਹਨੂੰ ਜਿਹਨੂੰ ਹੋਰ ਅਸੀਂ ਬ੍ਰੌਡਲੀ ਡਿਸਕ੍ਰਾਈਬ ਕਰ ਲਈ ਤਾਂ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਲੈਂਦੇ ਹਾਂ। ਸੋਸ਼ਲ ਮੀਡੀਆ ਦੇ ਵਿੱਚ ਪ੍ਰਾਇਮਰੀ ਚੀਜ਼ ਇਹ ਹੈ ਕਿ ਇੰਸਟੈਡ ਆਫ ਕਿ ਤੁਸੀਂ ਫਿਜ਼ੀਕਲੀ ਕਨੈਕਟ ਕਰਨ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਇੱਕ ਦੂਜੇ ਦੀ ਦੇਖਦੇ ਰਹਿੰਦੇ ਹੋ, ਹੈ ਨਾ, ਨੰਬਰ 1। ਸੋ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਤੁਸੀਂ ਜਦੋਂ ਫੋਨ ਜਾਂ ਕੋਈ ਕੰਪਿਊਟਰ ਜਾਂ ਕੋਈ ਟੈਬਲੇਟ ਲੈ ਕੇ ਤੁਸੀਂ ਬੈਠ ਜਾਂਦੇ ਹੋ, ਹੈ ਨਾ, ਤੇ ਉਹਦੇ ਬਾਰੇ ਅਸੀਂ ਡੈਡੀਕੇਟਿਡ ਸ਼ੋਅ ਵੀ ਕੀਤਾ ਕਿ ਉਹ ਕਿੱਦਾਂ ਐਡਿਕਟਿਵ ਹੁੰਦਾ, ਕਿੰਨਾ ਤੁਹਾਡੇ ਘੰਟੇ ਨਿਕਲ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ। ਉਹਦੇ ਕੁਝ ਕਾਰਨ ਹੈ ਨਾ, ਪਰ ਉਸ ਕਾਰਨਾਂ ਦੇ ਵਿੱਚ ਅਸੀਂ ਇਸ ਟਾਕ ਸ਼ੋਅ ਵਿੱਚ ਨਹੀਂ ਜਾਂਦੇ। ਪਰ ਆਪਾਂ ਇਹ ਲੈਂਦੇ ਕਿ ਕਿੰਨਾ ਜੇ ਤੁਸੀਂ 1 ਘੰਟਾ 2 ਘੰਟੇ ਤੁਸੀਂ ਬਾਹਰ ਜਾਣਾ ਸੀ, ਤੁਸੀਂ ਐਕਸਰਸਾਈਜ਼ ਵੀ ਕਰਨੀ, ਤੁਸੀਂ ਵਾਕ ਕਰਨੀ, ਤੁਸੀਂ ਕਿਸੇ ਨੂੰ ਮਿਲਣਾ ਸੀ, ਉਹ ਟਾਈਮ ਤੁਸੀਂ ਇਕੱਲੇ ਬਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਲਾ ਰਹੇ ਹੋ। ਬਿਲਕੁਲ ਉਹ ਟਾਈਮ ਕੰਜ਼ਿਊਮ ਹੋਇਆ, ਉਹਨੇ ਆਈਸੋਲੇਸ਼ਨ ਤਾਂ ਲਾਈ ਜਾਂਦੀ। ਦੂਸਰੀ ਚੀਜ਼ ਹੈ ਟੈਕਨੋਲੋਜੀ ਇਨ ਜਨਰਲ। ਉਹਦੇ ਬਾਰੇ ਅਸੀਂ ਕੁਛ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪਹਿਲਾਂ ਕਿ ਜੋ ਸਭ ਕੁਛ ਤੁਸੀਂ ਬਟਨ ਪ੍ਰੈਸ ਕਰਕੇ ਤੁਹਾਡੇ ਘਰੇ ਸਭ ਕੁਛ ਆ ਜਾਣਾ, ਤੁਹਾਨੂੰ ਬਾਹਰ ਜਾਣ ਦੀ ਲਈ ਐਫਰਟ ਮਾਰਨ ਦੀ ਕੀ ਲੋੜ ਆ। ਸੋ ਉਹਨੇ ਵੀ ਇਸ ਤਰੀਕੇ ਦੇ ਨਾਲ ਕੀਤਾ। ਪਰ ਹੁਣ ਆਪਾਂ ਦੁਬਾਰਾ ਆਪਣੀ ਉਹ ਪੁਰਾਣੀ ਵਾਲੀ ਗੱਲ ਦੇ ਉੱਤੇ ਵਾਪਸ ਆਉਂਦੇ ਕਿ ਜਿਹੜੇ ਲਿਫਟ ਦੇ CEO ਡੇਵਿਡ ਰਿਸ਼ਰ ਉਹਨਾਂ ਜਿਹੜੀ ਗੱਲ ਕੀਤੀ ਸੀ ਉਹਦੇ ਵਿੱਚ ਇਹ ਕਹਿੰਦੇ ਵੀ ਕੁਦਰਤੀ ਤੌਰ ਦੇ ਉੱਤੇ ਵੀ ਜਿਹੜਾ ਬੰਦੇ ਦੀ ਇੱਕ ਲੋੜ ਹੁੰਦੀ ਹੈ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਰਹਿਣਾ, ਗੱਲਾਂ ਬਾਤਾਂ ਕਰਨੀਆਂ, ਕੁਝ ਕਹੀਏ ਕੁਝ ਸੁਣੀਏ, ਹੈ ਨਾ, ਉਹ ਜਿਹੜੀਆਂ ਉਹ ਕੁਦਰਤੀ ਚੀਜ਼ਾਂ ਹੁੰਦੀਆਂ ਵੀ ਜਦ ਤੁਸੀਂ ਕਿਸੇ ਕਾਫੀ ਸ਼ਾਪ ਦੇ ਉੱਤੇ ਜਾਂਦੇ ਹੋ, ਉੱਥੇ ਜਾਂ ਕਿਸੇ ਨਾਲ ਦੇ ਬੰਦੇ ਨੂੰ ਹਾਏ ਹੈਲੋ ਕਹਿੰਦੇ ਹੋ, ਤੁਹਾਨੂੰ ਅੱਗੋਂ ਹਾਏ ਹੈਲੋ ਕਹਿੰਦਾ ਵਾ, ਤੁਸੀਂ ਕੋਈ ਗੱਲ ਕਰਦੇ ਹੋ, ਤੁਸੀਂ ਕੋਈ ਪੁੱਛਦੇ ਹੋ, ਨੈਚੁਰਲੀ ਕੁਦਰਤੀ ਤੌਰ ਦੇ ਉੱਤੇ ਤੁਸੀਂ ਹੈਪੀ ਫੀਲ ਕਰਦੇ ਹੋ, ਹੈ ਨਾ, ਤੇ ਆਪਣੇ ਆਪ ਨੂੰ ਕਨੈਕਟਡ ਫੀਲ ਕਰਦੇ ਹੋ, ਠੀਕ ਆ। ਪਰ ਉਹ ਜਿਹੜੀਆਂ ਚੀਜ਼ਾਂ obviously ਕਿਉਂਕਿ ਟਾਈਮ ਜ਼ਿਆਦਾ ਨਹੀਂ ਲਾ ਰਹੇ ਤੇ ਉਸ ਚੀਜ਼ ਕਰਕੇ ਜਿਹੜਾ ਆਪਣੀ ਲੋਨਲੀਨੈਸ ਉਹ ਵੱਧ ਰਹੀ। ਪ੍ਰਾਇਮਰੀ ਕਾਰਨ ਇਹਦਾ ਇਹ ਮੰਨਿਆ ਜਾ ਰਿਹਾ। ਕੁਛ ਹੋਰ ਵੀ ਕਾਰਨ ਆ ਪਰ ਉਹ ਮਾਈਨਰ ਆ। ਉਹਨਾਂ ਵਿੱਚ ਇਹ ਹੈ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਕੁਝ ਪਾਪੂਲੇਸ਼ਨ ਜਿਹੜੇ ਪੀਪਲ ਵਿਦ ਡਿਸੇਬਿਲਿਟੀਜ਼ ਹੋ ਜਾਂਦੇ ਆ, ਹੈ ਨਾ, ਉਹਨਾਂ ਨੂੰ ਜ਼ਿਆਦਾ ਲੋਨਲੀਨੈਸ ਹੋ ਜਾਂਦੀ ਆ ਤੇ ਕਈ ਜਗ੍ਹਾ ਦੇ ਉੱਤੇ ਇਨ ਜਨਰਲ ਸੋਸ਼ਲ ਸਪੋਰਟ ਹੁੰਦੀ ਨਹੀਂ ਆ, ਹੈ ਨਾ, ਜਿੱਦਾਂ ਕੋਈ ਡਿਵੋਰਸ ਹੋ ਗਿਆ, ਕੋਈ ਰਿਟਾਇਰੀ ਆ ਬੰਦਾ, ਹੈ ਨਾ, ਉਹਦੇ ਕੋਈ ਫੰਡਸ ਨਹੀਂ ਹੈਗੇ ਉਹ ਕਿਤੇ ਜਾ ਸਕੇ ਕੁਝ ਕਰ ਸਕੇ, ਪਰ ਉਹ ਚੀਜ਼ਾਂ ਮਾਈਨਰ ਆ। ਅਸੀਂ ਗੱਲ ਕਰ ਰਹੇ ਹਾਂ ਉਹ ਅਨਫੋਰਚੂਨੇਟ ਆ, ਪਰ ਉਹ ਚੀਜ਼ਾਂ ਉਹ ਜੇ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਉਹ ਘੱਟ ਆ। ਪ੍ਰਾਇਮਰੀ ਜਿਹੜੀ ਚੀਜ਼ ਹੈ ਕਿ ਜਿਹੜੇ ਲੋਕੀ ਏਬਲ ਆ, ਜਿਹੜੇ ਜਿਨ੍ਹਾਂ ਕੋਲ ਐਬਿਲਿਟੀ ਹੈਗੀ ਹੈ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਲਈ, ਉਹਨਾਂ ਦੀ ਇੰਟਰਸਟ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਆ। ਬਿਲਕੁਲ। ਸੋ ਇਹ ਐਡਵਰਸ ਜਿਹੜੇ ਹੈਲਥ ਆਊਟਕਮਸ ਇਸ ਦੇ ਵਿੱਚ ਆ ਰਹੇ ਆ, ਟੈਕਨੋਲੋਜੀ ਦਾ ਰੋਲ ਇਸ ਦੇ ਵਿੱਚ ਕਾਫੀ ਵੱਡਾ ਆ। ਆਪਣੇ ਡਿਜ਼ਾਇਰਸ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਹੈਗੀਆਂ, ਜਿੱਦਾਂ ਤੁਸੀਂ ਕਿਹਾ ਵੀ ਉਹ ਆਸਾਨੀ ਦੇ ਨਾਲ ਕਲਿੱਕ ਦੇ ਨਾਲ ਪੂਰੀਆਂ ਹੋਣ ਲੱਗ ਗਈਆਂ ਤੇ ਪਰਸਨਲ ਕਨੈਕਸ਼ਨ ਤੋਂ ਬੰਦਾ ਪਰਹੇਜ਼ ਕਰਨ ਲੱਗ ਗਿਆ ਜੀ। ਸੋ ਟੈਕਨੋਲੋਜੀ ਨੇ ਆਪਾਂ ਨੂੰ, ਜਿੱਦਾਂ ਸ਼ੁਰੂਆਤ 'ਚ ਤੁਸੀਂ ਦੱਸਿਆ ਵੀ ਸੋਸ਼ਲ ਇੱਕ ਵਿਅਕਤੀ ਤੋਂ ਉਹਨੇ ਹੋਰ ਪਾਸੇ ਵੱਲ ਨੂੰ ਜਿਹੜਾ ਉਹ ਆਪਾਂ ਨੂੰ ਘੱਲ ਦਿੱਤਾ ਹੈਗਾ ਆ ਜੀ। ਸੋ ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਆ ਗਿਆ। ਵਰਕ ਪਲੇਸਿਸ ਦੇ ਵਿੱਚ ਫਰਕ ਪੈ ਗਿਆ, ਪਰਸਨਲ ਸੈਟਿੰਗਸ ਘਰਾਂ ਦੇ ਵਿੱਚ ਜਿਹੜਾ ਇਸ ਚੀਜ਼ ਦੇ ਉੱਤੇ ਫਰਕ ਪੈ ਗਿਆ।
ਜੀ ਅੱਗੇ ਇਹ ਅਕਸਰ ਹੀ ਆਪਾਂ ਗੱਲ ਸੁਣਦੇ ਨਾ ਵੀ ਜਦੋਂ ਸਾਰੇ ਇਕੱਠੇ ਬੈਠੇ ਹੁੰਦੇ ਸੀ ਗੱਲਾਂ ਕਰਦੇ ਸੀ। ਹੁਣ ਜੀ ਜਿੰਨੇ ਜਾਣੇ ਬੈਠੇ ਸਾਰੇ ਜਾਣੇ ਆਪੋ ਆਪਣੇ ਫੋਨ ਦੇ ਫੋਨ ਤੇ ਉੱਤੇ ਆ, ਲੱਗੇ ਫੋਨ ਤੇ ਲੱਗੇ ਹੁੰਦੇ ਆ। ਸੋ ਉਹ ਜਿਹੜੇ ਇੰਪੈਕਟ ਆ ਉਹ ਆਪਾਂ ਨੂੰ ਨਜ਼ਰ ਆਉਂਦੇ ਆ। ਜੀ ਇਹ ਨਾ ਹਰ ਇੱਕ ਜਾਣਾ ਹਰਵਿੰਦਰ ਉਹ ਆਪਣੇ ਆਪ ਨੂੰ ਝਾਤ ਮਾਰ ਕੇ ਜਿਹੜਾ ਉਹ ਦੇਖੇ, ਚਾਹੇ ਉਹ ਸੌਣ ਤੋਂ ਪਹਿਲਾਂ ਆ ਜਾਂ ਜਦੋਂ ਉਹ ਐਸੇ ਰੀਲਸ ਦੇ ਵਿੱਚ, YouTube ਦੇ ਵਿੱਚ, TikTok ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਐਸਾ ਉਹ ਫਸਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਕਈ ਕਿੱਦਾਂ ਘੰਟੇ ਜਿਹੜੇ ਆ ਉਸ ਦੇ ਇਦਾਂ ਹੀ ਜਿਹੜੇ ਉਹ ਗੁਜ਼ਰ ਜਾਂਦੇ ਆ। ਫਿਰ ਇੱਕ ਦੂਜੇ ਦੇ ਲਾਗੇ ਜਦੋਂ ਜਾਂਦੇ ਉਦੋਂ ਗੱਲ ਕਰਨ ਨੂੰ ਕੋਈ ਨਹੀਂ ਰਹਿੰਦੀ। ਇੱਕ ਦੂਜੇ ਨੂੰ ਆਪਾਂ ਰੀਲ ਤੱਕ ਸੈਂਡ ਕਰ ਲੈਂਦੇ ਆ ਵੀ ਆਹ ਦੇਖੋ, ਪਰ ਉਹ ਗੱਲ ਜਿਹੜੀ ਉਹ ਆਪਾਂ ਕਰਦੇ ਨਹੀਂ ਆ। ਸੋ ਉਹ ਸਾਰੀਆਂ ਚੀਜ਼ਾਂ ਕਾਫੀ ਇੰਪੈਕਟ ਪਾ ਰਹੀਆਂ। ਇਹ ਨਹੀਂ ਆਪਾਂ ਕਹਿੰਦੇ ਵੀ ਟੈਕਨੋਲੋਜੀ ਦੇ ਸਾਰੇ ਨੈਗੇਟਿਵ ਇਫੈਕਟ ਆ, ਪਰ ਇਹ ਇੱਕ ਜਿਹੜਾ ਸਰੀਰਕ ਪੱਖ ਤੋਂ, ਮਾਨਸਿਕ ਪੱਖ ਤੋਂ, ਫਿਜ਼ੀਕਲ ਤੇ ਜਿਹੜਾ ਮੈਂਟਲ ਤੌਰ ਦੇ ਉੱਤੇ ਇਸ ਦਾ ਕਾਫੀ ਅਸਰ ਜਿਹੜਾ ਉਹ ਪਿਆ ਆ। ਤੇ ਇਹ ਚੀਜ਼ਾਂ ਨੂੰ ਹੁਣ ਜ਼ਿਆਦਾ ਹਰਵਿੰਦਰ ਉਹ ਕਹਿ ਲਓ ਵੀ ਐਗਜ਼ੈਜਰੇਟ ਹੋ ਕੇ ਜ਼ਿਆਦਾ ਬਾਹਰ ਆਉਂਦੀਆਂ ਆ। ਸੋ ਜਦੋਂ ਮੈਂਟਲੀ ਆਪਾਂ ਅਪਸੈਟ ਕੋਈ ਬੰਦਾ ਦੇਖਦੇ ਆ, ਕਿੰਨੇ ਜ਼ਿਆਦਾ ਆਪਾਂ ਇੰਸੀਡੈਂਟ ਅੱਜ ਕੱਲ੍ਹ ਜੋ ਦੇਖ ਰਹੇ ਆ ਜਿਹੜੇ ਇਵੈਂਚੁਅਲੀ ਵਾਇਲੈਂਸ ਦੇ ਵਿੱਚ ਜਾ ਕੇ ਬਣ ਜਾਂਦੇ ਆ, ਉਹ ਸਟੈਮ ਇੱਥੋਂ ਹੋ ਰਹੇ ਆ। ਉਹ ਕਿਤੇ ਨਾ ਕਿਤੇ ਕਾਫੀ ਜਿਹੜਾ ਹਿੱਸਾ ਆ ਉਹ ਇੱਥੋਂ ਜਿਹੜਾ ਉਹ ਸਟੈਮ ਹੋ ਰਿਹਾ ਆ। ਅੱਗੇ ਇਹਨਾਂ ਚੀਜ਼ਾਂ ਦਾ ਜਿਹੜਾ ਸਕੋਪ ਇਸ ਗੱਲੋਂ ਵੀ ਲੋਕਾਂ ਤੱਕ ਪਹੁੰਚ ਘੱਟ ਸੀ, ਪਰ ਸੋਸ਼ਲ ਮੀਡੀਆ ਨੇ ਜਾਂ ਟੈਕਨੋਲੋਜੀ ਨੇ ਉਸ ਨੂੰ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦੇ ਵਿੱਚ ਆਸਾਨੀ ਕੀਤੀ ਆ। ਜਿਹੜੇ ਫ੍ਰਿੰਜ ਐਲੀਮੈਂਟਸ ਹੁੰਦੇ ਸੀ ਉਹਨਾਂ ਦੇ ਆਪਸੀ ਕਨੈਕਟ ਹੋਣਾ ਤੇ ਉਹਨਾਂ ਨੂੰ ਇੱਕ ਲਾਊਡ ਬੇਸ ਮਿਲਣਾ, ਉਹ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਵਧਿਆ ਹੋਇਆ ਆ। ਸੋ ਡੈਫੀਨੇਟਲੀ ਟੈਕਨੋਲੋਜੀ ਦੀਆਂ ਜਿਹੜੀਆਂ ਉਹ ਪ੍ਰੋਬਲਮਸ ਹੈਗੀਆਂ ਆ, ਪਰ ਹਰਵਿੰਦਰ ਮੈਂ ਇੱਥੇ ਇਹ ਵੀ ਨਾਲ ਹੀ ਗੱਲ ਕਰਨੀ ਚਾਹਾਂਗੀ ਕੀ ਟੈਕਨੋਲੋਜੀ ਵਾਲੇ ਕੋਈ ਆਪਣੇ ਪੱਧਰ ਦੇ ਉੱਤੇ ਜਾਂ ਬਿਗ ਟੈਕ ਜਿਹੜਾ ਆ ਕੋਈ ਇਦਾਂ ਦੇ ਕਦਮ ਚੁੱਕ ਵੀ ਰਿਹਾ ਆ ਵੀ ਇਸ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕਾਬੂ ਵੀ ਪਾਇਆ ਜਾਵੇ? ਜੀ, ਸੋ ਥੋੜੀ ਜਿਹੀ ਗੱਲ ਮੈਂ ਤੁਹਾਡੀ ਐਡ ਕਰਨਾ, ਫਿਰ ਆਪਾਂ ਸਵਾਲ ਤੇ ਆਉਂਦੇ ਆ ਕਿ ਆਪਾਂ ਹੁਣ ਤੱਕ ਗੱਲ ਕੀਤੀ ਸੀ ਪਰਸਨਲ ਇਹਦੇ ਇੰਪੈਕਟ ਕੀ ਹੈ, ਮੈਂਟਲ ਹੈਲਥ, ਫਿਜ਼ੀਕਲ ਹੈਲਥ ਤੇ ਦਾ ਇੰਪੈਕਟ ਹੁੰਦਾ, ਪਰ ਇਹ ਨਾਲ ਦੀ ਨਾਲ ਸੋਸਾਇਟੀ ਦੇ ਲਈ ਵੀ ਮਾੜਾ, ਜਿੱਦਾਂ ਤੁਸੀਂ ਗੱਲ ਕਹੀ ਗਈ ਕਿ ਇਨਕਰੀਜ਼ ਇਨ ਕ੍ਰਾਈਮ, ਜ਼ੁਲਮ ਦੇ ਵਿੱਚ ਵਾਧਾ ਹੋਣਾ। ਉਸ ਤੋਂ ਬਾਅਦ ਜਦੋਂ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਹੀਂ ਮੂਵ ਹੁੰਦੇ, ਉਸ ਤੋਂ ਬਾਅਦ ਇਕਨੋਮਿਕਲ ਮੋਬਿਲਿਟੀ ਜਿਹੜੀ ਹੈ ਲੋਕਾਂ ਦੀ ਘਟ ਜਾਂਦੀ ਹੈ ਨਾ। ਤੇ ਆਫ ਕੋਰਸ ਜਦੋਂ ਅਸੀਂ ਸੋਸ਼ਲ ਮੀਡੀਆ ਟੈਕਨੋਲੋਜੀ ਉੱਤੇ ਜ਼ਿਆਦਾ ਟਾਈਮ ਲੈਂਦੇ, ਸਾਡੀ ਪ੍ਰੋਡਕਟਿਵਿਟੀ ਵੀ ਘਟਦੀ ਹੈ ਹਨਾ। ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਤੁਸੀਂ ਗੱਲ ਕੀਤੀ ਕਿ ਪੋਲਰਾਈਜੇਸ਼ਨ ਅੱਜ ਕੱਲ੍ਹ ਆਨਲਾਈਨ ਬਹੁਤ ਆ। ਹੁਣ ਕੋਈ ਬੰਦਾ ਜਿਹੜਾ ਕੋਈ ਮਾੜੇ ਕਿਰਦਾਰ ਦਾ ਕਹਿ ਲਓ ਜਾਂ ਕੋਈ ਬਾਲਾ ਬੇਟੇ ਵਾਲਾ ਬੰਦਾ ਨਹੀਂ, ਹੌਲਾ ਜਿਹਾ ਕੋਈ ਬੰਦਾ ਹੁੰਦਾ, ਤੇ ਆਮ ਪਿੰਡਾਂ ਦੇ ਵਿੱਚ ਜਾਂ ਆਮ ਸ਼ਹਿਰਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਉਹਨੂੰ ਕੋਈ ਸਟੇਜ ਨਹੀਂ ਸੀ ਮਿਲਦੀ ਗੱਲ ਕਰਨ ਨੂੰ, ਹੈਨਾ। ਸੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿੰਨੀ ਬੰਦਾ ਗੱਲ ਤਿੱਖੀ ਕਰੇ, ਇਹ ਨਹੀਂ ਵੇਖਣਾ ਕੌਣ ਆ, ਉਹਦਾ ਕਿਰਦਾਰ ਕੀ ਆ, ਕਿੱਦਾਂ ਹੈਗਾ, ਕਿੱਦਾਂ ਨੂੰ ਕਿਸੇ ਨੂੰ ਨਹੀਂ ਪਤਾ। ਉਹਨੇ ਇਹ ਵੇਖ ਰਿਹਾ ਉੱਤੇ ਕਿਹੜੇ 4 ਲਫ਼ਜ਼ ਲਿਖ ਰਹੇ ਆ ਆਨਲਾਈਨ ਦੇ ਉੱਤੇ ਜਾਂ ਬੋਲ ਰਹੇ ਆ, ਹੈਨਾ। ਤੇ ਜਿੰਨਾ ਕੋਈ ਤਿੱਖੀ ਗੱਲ ਕਰੂਗੀ ਉਨੀ ਉਹਦੀ ਪੋਲਰਾਈਜੇਸ਼ਨ ਹੈ। ਜਦ ਪੋਲਰਾਈਜੇਸ਼ਨ ਸੋਸਾਇਟੀ ਦੇ ਵਿੱਚ ਹੋਣਾ, ਟੈਕ ਉਹਨੂੰ ਫਿਊਲ ਕਰਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਈ ਰਿਸਰਚ ਇਹਦੇ ਤੇ ਆ ਚੁੱਕੀਆਂ, ਹੈਨਾ। ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਸਵਾਲ ਦੇ ਉੱਤੇ ਕਿ ਹੁਣ ਇਹ ਬਿਗ ਟੈਕ ਦੇ ਉੱਤੇ ਕੋਈ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ, ਹੈਨਾ। ਸੋ ਉਹ ਤੋਂ ਵੀ ਆਪਾਂ ਇੱਕ ਪਹਿਲੇ ਵਾਲਾ ਸਵਾਲ ਇਹ ਹੁੰਦਾ ਕਿ ਜਿਹੜੀ ਤੁਸੀਂ ਮਾੜਾ ਜਿਹਾ ਟੱਚ ਵੀ ਕੀਤਾ ਸੀ ਅੱਗੇ, ਕਿ ਇਹ ਜਿਹੜੀ ਬਿਗ ਟੈਕਨੋਲੋਜੀ ਹੈ ਤਾਂ ਇਹਦਾ ਐਡਾ ਵੱਡਾ ਕੰਟਰੀਬਿਊਸ਼ਨ ਇਹਦਾ ਹੋ ਕਿੱਦਾਂ ਗਿਆ, ਹੈਨਾ। ਸੋ ਉਹ ਨੈਚੁਰਲੀ ਨਹੀਂ ਇਹ ਗੱਲ ਹੋ ਗਈ ਨਾ, ਕਿ ਆਟੋਮੈਟਿਕਲੀ ਨਹੀਂ ਗੱਲ ਹੋ ਗਈ। ਉਹਦਾ ਕਾਰਨ ਇਹ ਹੈ ਕਿ ਜਦੋਂ ਬਿਗ ਟੈਕ ਡਿਵੈਲਪ ਹੋਇਆ ਜਾਂ ਕੋਈ ਵੀ ਕੰਪਨੀ ਜਾਂ ਕੋਈ ਪ੍ਰੋਡਕਟ ਬਣਾਉਂਦੀ ਕੋਈ ਕੰਪਨੀ, ਹੈਨਾ, ਉਹ ਕੀ ਦਿਮਾਗ ਦੇ ਵਿੱਚ ਰੱਖ ਕੇ ਬਣਾਉਂਦੀ ਆ, ਉਹ ਹੈਗੀ ਪ੍ਰੋਫਿਟੇਬਿਲਿਟੀ। ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਬਿਜ਼ਨਸ ਦੀ, ਗੇਨ ਕਿੱਥੇ ਫਾਇਦਾ ਹੈ ਉਹਨਾਂ ਨੂੰ। ਹਾਂਜੀ, ਸੋ ਮੇਨ ਫਾਇਦਾ ਜੇ ਅਸੀਂ ਸੋਸ਼ਲ ਮੀਡੀਆ ਦੀ ਹੁਣ ਆਪਾਂ ਗੱਲ ਕਰ ਲਈਏ, ਜਿਵੇਂ ਪਹਿਲਾਂ ਵੀ 1 ਜਾਂ 2 ਟਾਕ ਸ਼ੋਅ ਵਿੱਚ ਅਸੀਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਬਣਾਈ ਇਸ ਹਿਸਾਬ ਦੇ ਨਾਲ, ਡਿਜ਼ਾਈਨ ਇਸ ਹਿਸਾਬ ਦੇ ਨਾਲ ਹੁੰਦਾ ਕਿ ਤੁਹਾਡਾ ਵੱਧ ਤੋਂ ਵੱਧ ਟਾਈਮ ਇਹਨੇ ਕੰਜ਼ਿਊਮ ਕਰਨਾ। ਕਿਉਂਕਿ ਜਿੰਨਾ ਜ਼ਿਆਦਾ ਟਾਈਮ ਤੁਹਾਡਾ ਕੰਜ਼ਿਊਮ ਕਰੋਗੇ, ਉਨਾ ਜ਼ਿਆਦਾ ਸਮਾਂ ਤੁਸੀਂ ਉਹਨਾਂ ਦੇ ਪੈਸੇ ਬਣਨਗੇ, ਉਹਨਾਂ ਦੇ ਪਲੇਟਫਾਰਮ ਤੇ ਗੁਜ਼ਾਰੋਗੇ, ਉੱਥੇ ਉਹਨਾਂ ਨੂੰ ਮਨੀ ਬਣਦੀ ਆ। ਹਾਂਜੀ, ਸੋ ਇਹ ਤਾਂ ਕੱਲੀ ਸੋਸ਼ਲ ਮੀਡੀਆ ਦੀ ਗੱਲ ਕੀਤੀ, ਬਸ ਬਾਕੀ ਪ੍ਰੋਡਕਟ ਵੀ ਕੁਛ ਇਸੇ ਤਰ੍ਹਾਂ ਹੀ ਬਣ ਰਹੇ ਆ। ਜਿੱਦਾਂ ਜਿਹੜੇ ਤੁਸੀਂ ਅਸੀਂ ਗੱਲ ਕੀਤੀ ਵੀ ਬਟਨ ਪ੍ਰੈਸ ਕੀਤਾ ਸਭ ਕੁਝ ਘਰੇ ਆ ਗਿਆ, ਹੈਨਾ। ਇਹ ਇਟਸ ਜਸਟ ਬੇਸਡ ਔਨ ਕਨਵੀਨੀਅੰਸ, ਠੀਕ ਹੈ। ਇਹਨੂੰ ਕਹਿੰਦੇ ਫੀਡਿੰਗ ਪੀਪਲ ਡਿਜ਼ਾਇਰ ਵਰਸਸ ਸਪੋਰਟਿੰਗ ਸੋਸ਼ਲ ਗੁੱਡ। ਸੋ ਜਿਹੜਾ ਸੋਸ਼ਲ ਜਿੱਦਾਂ ਤੱਕੜੀ ਆ ਨਾ, ਇੱਕ ਲੋਕੀ ਚਾਹੁੰਦੇ ਕੀ ਆ, ਉਹ ਕਿ ਲੋਕਾਂ ਦੇ ਡਿਜ਼ਾਇਰ, ਇੱਕ ਹੋ ਗਿਆ ਸੋਸ਼ਲ ਗੁੱਡ। ਜਿਹੜਾ ਲੋਕਾਂ ਦੇ ਡਿਜ਼ਾਇਰ ਆ, ਹੈਨਾ, ਕਿਉਂਕਿ ਉਹਨੇ ਪ੍ਰੋਫਿਟ ਬਣਾਉਣਾ, ਜਿਹੜਾ ਸਾਰਾ ਫੋਕਸ ਆ ਲੋਕਾਂ ਦੇ ਡਿਜ਼ਾਇਰ ਤੇ ਵੱਲ ਆ, ਹੈਨਾ। ਉਹਦੇ ਕਰਕੇ ਜਿਹੜਾ ਸੋਸ਼ਲ ਗੁੱਡ ਆ ਉਹ ਤਾਂ ਕਿਸੇ ਪਿਕਚਰ ਵਿੱਚ ਹੀ ਨਹੀਂ ਹੈਗਾ।
है ना। ये एक बड़ा इंपॉर्टेंट छोटा ਜਿਹਾ ਬੜਾ ਪੁਆਇੰਟ ਲੱਗਦਾ, ਪਰ ਇਹ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਜਿਹੜੇ ਕਨਸੀਕੁਐਂਸ ਜਿਹੜੇ ਆ ਜਾਂ ਤੇ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਕਿਉਂਕਿ ਪ੍ਰੋਫਿਟੇਬਿਲਿਟੀ ਨਹੀਂ ਬਣਦੀ। ਈਜ਼ੀ ਮਨੀ ਕਿੱਦਾਂ ਬਣਦੀ ਆ, ਉਹ ਤਰੀਕੇ ਦੇ ਨਾਲ ਜਿਹੜੇ ਇੰਪੈਕਟ ਲੋਕਾਂ ਦੇ ਹੈਗੇ ਆ ਉਹਦੇ ਉੱਤੇ ਫੋਕਸ ਕੀਤਾ ਜਾਂਦਾ ਤਾਂ ਕਿ ਵੱਧ ਤੋਂ ਵੱਧ ਜਿਹੜੇ ਪ੍ਰੋਫਿਟ ਆ ਉਹ ਬਣਾਏ ਜਾ ਸਕਣ। ਸੋ ਇਸ ਚੀਜ਼ ਨੇ ਇਹ ਸਾਰੇ ਜਿਹੜੇ ਘਟਨਾਕ੍ਰਮ ਜਿਹਨੂੰ ਅਸੀਂ ਗੱਲ ਕਰਦੇ ਪਏ ਉਹਦੀ ਜੜ ਇੱਥੇ ਪਈ ਆ। ਸੋ ਇਹ ਲੋਕਾਂ ਦੀਆਂ ਜਿਹੜੀਆਂ ਇਹ ਡਿਜ਼ਾਇਰਸ ਤੇ ਜਿਹੜੀ ਸੋਸ਼ਲ ਗੁੱਡ ਨੂੰ ਜਿਹੜਾ ਇਹ ਸਪੋਰਟ ਕਰਨਾ ਜਾਂ ਉਹਨਾਂ ਦੇ ਦਰਮਿਆਨ ਇਹ ਜਿਹੜਾ ਇਹ ਰਿਸ਼ਤਾ ਆ ਇਹ ਘਟਦਾ ਜਾਣਾ। ਇਹ ਸਾਰੀਆਂ ਚੀਜ਼ਾਂ ਆਪਾਂ ਉਹ ਇੰਸਟਾਗ੍ਰਾਮ ਮੈਟਾ ਦੀ ਉਹ ਰਿਪੋਰਟ ਵੀ ਯਾਦ ਆ ਵੀ ਜਿਹਦੇ ਵਿੱਚ ਉਹ ਕਹਿੰਦੇ ਵੀ ਜਿਹੜੀਆਂ ਟੀਨਏਜ ਗਰਲਸ ਆ ਖਾਸ ਕਰਕੇ ਵੀ ਉਹ ਸਭ ਤੋਂ ਜ਼ਿਆਦਾ ਪਰੇਸ਼ਾਨ ਇਸ ਟਾਈਮ ਤਬਕਾ ਕਹਿ ਸਕਦੇ ਆ ਵੀ ਇਸ ਇੰਸਟਾਗ੍ਰਾਮ ਟਿਕਟੌਕ ਦੇ ਉੱਤੇ ਉਹ ਆਪਣੀ ਬੋਡੀ ਨੂੰ ਲੈ ਕੇ ਵੀ ਤੇ ਉਸ ਨੂੰ ਲੈ ਕੇ ਵੀ ਤੇ ਆਈ ਵੁੱਡ ਸੇ ਵੀ ਉਹ ਆਪਣੇ ਰਿਲੇਸ਼ਨਸ ਨੂੰ ਲੈ ਕੇ ਵੀ ਇਹ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਜਿਹੜਾ ਉਹ ਪਾ ਰਿਹਾ ਆ। ਇਹ ਇੰਟਰਨੈਟ ਨੂੰ 2-3 ਦਹਾਕੇ ਹੋ ਗਏ ਇਸ ਸੁਸਾਇਟੀ ਦੇ ਵਿੱਚ ਆਇਆਂ ਨੂੰ, ਤੇ ਜਿੰਨੀ ਤੇਜ਼ੀ ਦੇ ਨਾਲ ਇਸਨੇ ਸੁਸਾਇਟੀ ਨੂੰ ਜਿਹੜਾ ਉਹ ਚੇਂਜ ਕੀਤਾ ਆ। ਇਹ ਜਿਹੜੀਆਂ ਐਲਗੋਰਿਦਮਸ ਦਾ ਅਕਸਰ ਆਪਾਂ ਨਾਮ ਸੁਣਦੇ ਰਹਿੰਦੇ ਆ, ਇਹ ਐਲਗੋਰਿਦਮਸ ਦੇਖੋ ਕ੍ਰੀਏਟ ਕਰਨ ਵਾਲਾ ਵੀ ਇਨਸਾਨ ਆ ਤੇ ਇਨਸਾਨ ਦੇ ਉੱਤੇ ਇੰਨਾ ਭੈੜਾ ਜਿਹੜਾ ਉਹ ਅਸਰ ਪੈ ਰਿਹਾ ਆ। ਸਰਜਨ ਜਨਰਲ ਦੇ ਦੁਆਰਾ ਇਸ ਰਿਪੋਰਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮੈਂਸ਼ਨ ਕਰਨਾ ਇਹ ਭੁੱਲਦਾ ਜਾ ਰਿਹਾ। ਹੁਣ ਆਮ ਹੀ ਸਾਰੇ ਜਾਣੇ ਨਾ ਆਪੋ ਆਪਣੇ ਘਰੋਂ ਘਰੀ ਜਿਹੜਾ ਦੇਖਿਓ ਤੇ ਆਪਣੇ ਆਪ ਦੇ ਨਾਲ ਵੀ ਇਹ ਸਵਾਲ ਕਰਕੇ ਦੇਖਿਓ, ਜਦੋਂ ਆਪਾਂ ਕਿਤੇ ਵੀ ਮਾੜਾ ਜਿਹਾ ਵੀ 2-4 ਮਿੰਟ 5 ਮਿੰਟ ਆਪਾਂ ਨੂੰ ਖਾਲੀ ਵਕਤ ਮਿਲਦਾ ਤਾਂ ਆਪਾਂ ਕੀ ਕਰਦੇ ਹਾਂ ਜੀ? ਉਦੋਂ ਕੀ ਆਪਾਂ ਇਕੱਲੇ ਬਗੈਰ ਕੁਛ ਕਿਤੇ ਸਥਿਰ ਬਹਿ ਸਕਦੇ ਹਾਂ ਜੀ? ਵੀ ਮਨ ਇੰਨਾ ਕੁ ਜ਼ਿਆਦਾ ਉਚੇਤ ਹੋ ਚੁੱਕਾ ਹੈ, ਦਿਮਾਗ ਇੰਨਾ ਕੁ ਜ਼ਿਆਦਾ ਭੱਜ ਦੌੜ ਦੇ ਵਿੱਚ ਇਹਨਾਂ ਚੀਜ਼ਾਂ 'ਚ ਲੱਗ ਚੁੱਕਾ ਆ। ਮੈਂ ਝੱਟ ਦੇ ਨਹੀਂ ਦੇਖਾਂ ਉਹ ਕੀ ਕਰਦੇ ਸੀ, ਉੱਥੇ ਕੀ ਹੋਣ ਦਿਆ ਆ, ਆਹ ਦੇਖ ਲਈਏ ਉਹ ਦੇਖ ਲਈਏ। ਨਿਆਣਿਆਂ ਦਾ ਅਕਸਰ ਸਵਾਲ ਹੁੰਦਾ ਆ ਵੀ ਮੈਂ ਬੋਰ ਹੋ ਗਏ, ਵੀ ਹੁਣ ਬੋਰ ਹੋ ਗਏ ਹੁਣ ਕੀ ਕੀਤਾ ਜਾਵੇ, ਹੁਣ ਕੀ ਕੀਤਾ ਜਾਵੇ। ਆਈ ਥਿੰਕ ਆਪਾਂ ਜਿਹੜੀ ਇਹ ਬੋਰਡਮ ਨੂੰ ਗਾਇਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਇਨਸਾਨੀ ਜਿਹੜੀ ਆ ਕਹਿ ਲਓ ਵੀ ਜੀਵਨ ਜਾਂਚ ਦੇ ਵਿੱਚੋਂ, ਉਹ ਇੱਕ ਵੱਡੀ ਮੁਸ਼ਕਲ ਆ ਤੇ ਸੋਸ਼ਲ ਮੀਡੀਆ ਉੱਥੇ ਫਿਊਲ ਕਰਦਾ ਆ। ਰੀਜ਼ਨ ਇਹੀ ਆ ਹਰਵਿੰਦਰ ਆਈ ਗੈਸ ਵੀ ਆਸਾਨ ਬਹੁਤ ਆ, ਤੁਹਾਡੇ ਹੱਥ ਦੇ ਵਿੱਚ ਆ, ਤੁਹਾਡੇ ਫੋਨ ਜਿਹੜਾ ਤੁਹਾਡੀ ਜੇਬ 'ਚ ਆਲ ਦਾ ਟਾਈਮ ਪਿਆ ਆ। ਜਿੱਥੇ ਵੀ ਤੁਹਾਨੂੰ 1 ਮਿੰਟ ਵੀ ਵਿਹਲਾ ਲੱਗਦਾ ਹੈ ਝੱਟ ਦੇਣੀ ਆਪਾਂ ਫੋਨ ਕੱਢ ਕੇ ਦੇਖਣ ਲੱਗ ਜਾਂਦੇ ਆ ਵੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਆ। ਚਾਹੇ ਉਹ ਕਿਸੇ ਦੇ ਨਾਲ ਗੱਲ ਕਰਨ ਨੂੰ ਲੈ ਕੇ ਹੋਵੇ, WhatsApp ਦੇ ਮੈਸੇਜ ਪੜ੍ਹਨੇ ਆ, ਇੰਸਟਾਗ੍ਰਾਮ, ਫੇਸਬੁੱਕ, ਟਿਕਟੌਕ, ਐਨੀ ਸੋਸ਼ਲ ਮੀਡੀਆ ਜਿਹੜਾ ਵੀ ਤੁਸੀਂ ਕਰ ਰਹੇ ਆ ਵੀ ਇਹ ਇੱਕ ਮਨ ਦੇ ਵਿੱਚ ਉਹਨਾਂ ਨੇ ਹੌਲੀ ਜਿਹੜੀ ਆਈ ਵੁੱਡ ਸੇ ਵੀ ਸੋਸ਼ਲ ਇੰਜੀਨੀਅਰਿੰਗ ਕਰਕੇ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਅਡਿਕਟਿਵ ਜਿਹੜਾ ਉਹ ਬਣਾ ਦਿੱਤਾ ਆ। ਤੇ ਉਸ ਦੇ ਹੀ ਅਸਰ ਨੇ ਵੀ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇੰਨਾ ਅਸਰ ਆ। ਲੋਨਲੀਨੈਸ ਤਾਂ ਹੀ ਮਹਿਸੂਸ ਕਰਦੇ ਆ ਜਦੋਂ ਕੁਝ ਕਰਨ ਨੂੰ ਨਹੀਂ, ਜਦੋਂ ਕੁਝ ਹੈ ਨਹੀਂ, ਲਾਗੇ ਨਹੀਂ ਆ। ਫੋਨ ਤੋਂ ਵੀ ਜਦੋਂ ਤੁਸੀਂ ਅੱਕ ਜਾਂਦੇ ਫਿਰ ਕਹਿੰਦਾ ਯਾਰ ਮੈਂ ਤਾਂ ਇਕੱਲਾ ਹੀ ਪੈ ਗਿਆ, ਮੈਂ ਹੁਣ ਕੀ ਕਰਾਂ, ਰਾਈਟ? ਵੀ ਹੁਣ ਮੈਨੂੰ ਸਮਝ ਨਹੀਂ ਆ ਰਹੀ। ਸੋ ਇਹ ਇੱਕ ਵੱਡੀ ਆਈ ਥਿੰਕ ਚਿੰਤਾਜਨਕ ਸਥਿਤੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਆਈ ਵੁਡਨਟ ਸੇ ਵੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ, ਖਤਰਾ ਕਦ ਦਾ ਹੀ ਜਿਹੜਾ ਆਪਣੇ ਮੰਡਰਾ ਰਿਹਾ, ਆਪਾਂ ਵੀ ਪਾਸਿੰਗ ਥਰੂ ਇਟ। ਹਾਂਜੀ, ਖਤਰਾ ਮੰਡਰਾਉਣ ਵਾਲੀ ਗੱਲ ਇਹ ਹੈ ਕਿ ਜੇ ਦੇਖੋ ਅੱਧੀ ਗਿਣਤੀ ਤੋਂ ਵੱਧ ਲੋਕ 60% ਲੋਕੀ ਕਹਿੰਦੇ ਅਸੀਂ ਇਕੱਲੇ ਆ ਤੇ ਖਤਰੇ ਦੀ ਘੰਟੀ ਤੋਂ ਤਾਂ ਕਿਤੇ ਗਾਂ ਲੰਘ। ਪਰ ਮੈਂ ਥੋੜੀ ਜਿਹੀ ਤੁਹਾਡੀ ਗੱਲ ਦੇ ਵਿੱਚ ਪੁਰਾਣੀ ਵਿੱਚ ਐਡ ਕਰਦਾ, ਜਿਹੜੇ ਲੋਕੀ ਸੋਸ਼ਲ ਵਰਕ ਕਰਦੇ ਆ ਉਹਨਾਂ ਨੂੰ ਜਿਹੜੇ ਸਬਜੈਕਟ ਮੈਟਰ ਐਕਸਪਰਟ ਹੋਣਗੇ ਆਪਾਂ ਉਹਨਾਂ ਤੇ ਗੱਲ ਰੱਖਦੇ ਨੇ, ਪਰ ਮੈਂ ਆਪਣੀ ਪਰਸਨਲ ਆਬਜ਼ਰਵੇਸ਼ਨ ਇੱਥੇ ਸ਼ੇਅਰ ਕਰਦਾ। ਉਹ ਇਹ ਹੈ ਕਿ ਦੇਖੋ ਕੋਈ ਰਿਲੇਸ਼ਨਸ਼ਿਪ ਹੁੰਦਾ ਹੈ ਨਾ, ਤੁਸੀਂ ਕਿਸੇ ਨਾਲ ਬਣਾਉਂਦੇ ਹੋ, ਉਹ ਕੀ ਮੰਗਦਾ? ਸਮਾਂ ਮੰਗਦਾ। ਤੁਸੀਂ ਉਹਨੂੰ ਕਲਟੀਵੇਟ ਕਰਦੇ, ਨਰਚਰ ਕਰਦੇ ਹੋ, ਤੁਸੀਂ ਐਫਰਟ ਮਾਰਦੇ ਹੋ ਤਾਂ ਕਿ ਉਹਨੂੰ ਕੰਸਿਸਟੈਂਟ ਰੱਖੇ। ਤੁਸੀਂ ਕਿਸੇ ਨਾਲ ਮਿਲਦੇ ਵਰਤਦੇ, ਉਹਨਾਂ ਦੇ ਲਈ ਕੁਛ ਕਰਦੇ ਹੋ, ਵਰਸਸ ਉਹ ਤੁਹਾਡੇ ਨਾਲ ਕਰਦਾ, ਇਹ ਤਾਂ ਸਾਂਝ ਬਣਦੀ ਹੈ ਇੱਕ ਦੂਜੇ ਦੇ ਨਾਲ। ਹੁਣ ਜਦੋਂ ਉਹੀ ਟਾਈਮ ਜਿਹੜਾ ਅਸੀਂ ਲੋਕਾਂ ਦੇ ਨਾਲ ਮਿਲਣਾ ਵਰਤਣਾ ਸਾਰੇ ਕੰਮ ਕਰਨੇ ਹਨਾ, ਉਹ ਟਾਈਮ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਲਾ ਲਿਆ ਤੇ ਉਹ ਜਿਹੜੇ ਮੀਨਿੰਗਫੁਲ ਰਿਲੇਸ਼ਨਸ਼ਿਪ ਆ ਕਿੱਥੋਂ ਬਣਨੀ ਹੈ ਨਾ। ਸੋ ਮੇਰੀ ਪਰਸਨਲ ਆਬਜ਼ਰਵੇਸ਼ਨ ਮੈਂ ਇਹ ਤਾਂ ਚੀਜ਼ ਵਿੱਚ ਐਡ ਕੀਤੀ। ਤੇ ਵੇਖੋ ਜਿਹੜੀ ਅਸੀਂ ਮਾਰਕੀਟ ਬੇਸਡ ਇਕੋਨਮੀ ਦੇ ਵਿੱਚ ਬੈਠੇ ਹਾਂ, ਟੈਕ ਨੂੰ ਅਸੀਂ ਵਿੱਚ ਬੈਠੇ ਹਾਂ, ਸੋਸ਼ਲ ਇੰਜੀਨੀਅਰਿੰਗ ਅੱਜ ਕੱਲ੍ਹ ਪਹਿਲਾਂ ਵੀ ਹੁੰਦੀ ਸੀ। ਹੁਣ ਦੇਖੋ ਜਦੋਂ ਆਪਾਂ ਜਿਹੜੇ ਆਪਣੇ ਪੰਜਾਬ ਤੋਂ ਬੋਰਨ ਹੋਏ ਉਹਨਾਂ ਦੀ ਗੱਲ ਵੱਖਰੀ ਆ, ਪਰ ਜਿਹੜੇ ਤੁਸੀਂ ਵੱਡੇ ਵੱਡੇ ਮਾਲਾਂ ਦੇ ਵਿੱਚ ਗਰੋਸਰੀ ਸ਼ਾਪਿੰਗ ਦੇ ਉੱਤੇ ਵੀ ਮੰਨ ਲਓ ਤੁਸੀਂ ਜਾਂਦੇ ਹੋ, ਕਿਹੜੀ ਚੀਜ਼ ਉੱਚੇ ਰੈਕ ਤੇ ਰੱਖਣੀ, ਕਿਹੜੀ ਨੀਵੇਂ ਤੇ ਰੱਖਣੀ ਹੈ, ਕਿਹੜੀ ਚੀਜ਼ਾਂ ਚੈੱਕਆਊਟ ਕਾਊਂਟਰ ਤੇ ਰੱਖਣੀ ਹੈ, ਇਹ ਸਭ ਸੋਸ਼ਲ ਇੰਜੀਨੀਅਰਿੰਗ ਹੀ ਹੈ ਨਾ।
ਹੈਨਾ। ਸੋ ਉਹ ਐਗਜ਼ਿਸਟ ਕਰਦੀ ਸੀ। ਹੁਣ ਗੱਲ ਇਹ ਆ ਕਿ ਫੋਨ ਹਰ ਇੱਕ ਦੇ ਹੱਥ ਵਿੱਚ ਆ, ਹੈਨਾ। ਟੂਲਸ ਜਿਹੜੇ ਦਿਨੋਂ ਦਿਨ ਆਪਟੀਮਾਈਜ਼ ਹੋਈ ਜਾਂਦੇ ਆ ਲੋਕਾਂ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਕਰਨ ਦੇ ਲਈ, ਹੈਨਾ। PhD ਬਿਹੇਵੀਅਰ ਸਾਇੰਸ ਦੇ ਲੋਕ ਹਰ ਇੱਕ ਕੰਪਨੀ ਨੇ ਹਾਇਰ ਕੀਤੇ ਹੁੰਦੇ ਆ। ਸੋ ਇਹਨਾਂ ਆਪਣੇ ਪ੍ਰੋਫਿਟ ਜਿਹੜੇ ਵੱਧ ਤੋਂ ਵੱਧ ਦੇਖਣੇ ਆ, ਤੇ ਉਹਦੇ ਵਿੱਚ ਆਪਣਾ ਜਿਹੜਾ ਇਹ ਨੁਕਸਾਨ ਹੋ ਰਿਹਾ। ਸੋ ਆਪਣੀ ਪਿਛਲੀ ਗੱਲ ਨੂੰ ਆਪਾਂ ਰੈਪ ਅਪ ਕਰਦੇ ਆ। ਮੈਂ ਕੋਡ ਕਰੂੰਗਾ ਇੱਥੇ ਗੱਲ ਨੂੰ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਡੇਵਿਡ ਰਿਸ਼ਰ ਹੋਣਾ ਨੇ ਕਿ the relentless focus on feeding customer desire can also have a downside when those desires are out of step with broader social needs or even their long term mental health। ਮੈਂ ਹੌਲੀ ਹੌਲੀ ਪੜ੍ਹਿਆ ਇਸੇ ਕਰਕੇ ਤਾਂ ਕਿ ਸਮਝ ਆ ਜਾਏ। ਮੈਂ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਕਰ ਸਕਦੇ ਕਿ ਸਾਡਾ ਜਿਹੜਾ ਪੂਰਾ ਜ਼ੋਰ ਇਸ ਚੀਜ਼ ਦੇ ਉੱਪਰ ਲੱਗਣਾ ਕਿ ਕਸਟਮਰ ਨੂੰ ਆਪਣੇ ਨੂੰ ਚਾਹੀਦਾ ਕੀ ਆ, ਉਹ ਚਾਹੁੰਦਾ ਕੀ ਆ, ਹਨਾ। ਉਹਦੀ ਡਾਊਨ ਸਾਈਡ ਇਹ ਆ ਕਿ ਉਹ ਜਿਹੜੀ ਜੇ ਅਸੀਂ ਹਾਈਪਰ ਫੋਕਸ ਉਸ ਚੀਜ਼ ਉੱਪਰ ਕਰ ਲਾਂਗੇ ਕਿ ਉਹ ਚਾਹੁੰਦਾ ਕੀ ਆ, ਉਹਦੀਆਂ ਉਸ ਤਰ੍ਹਾਂ ਦੀ ਨੀਡਸ ਨੂੰ ਅਸੀਂ ਫੋਕਸ ਕਰਨ ਉੱਤੇ ਸਾਰਾ ਧਿਆਨ ਦੇ ਦਈਏ, ਤੇ ਜਿਹੜੇ ਆਪਣਾ ਜਿਹੜੀ ਕੁਦਰਤੀ ਤੌਰ ਦੇ ਉੱਤੇ ਜਿਹੜੇ ਸੋਸ਼ਲ ਬੰਦਿਆਂ ਦੀ ਨੀਡ ਆ, ਸਮਾਜਿਕ ਲੋੜਾਂ ਵਾ, ਉਹਨਾਂ ਉੱਤੇ ਧਿਆਨ ਹਟ ਜਾਂਦਾ, ਤੇ ਖਾਸ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਲੌਂਗ ਟਰਮ ਉੱਤੇ ਕੀ ਇੰਪੈਕਟ ਉਹਦੇ ਉੱਤੇ ਵੀ ਆਪਣਾ ਕੋਈ ਧਿਆਨ ਨਹੀਂ ਹੁੰਦਾ। ਸੋ ਇਹ ਮੈਂ ਮੋਟੇ ਤੌਰ ਤੇ ਉਹਦੀ ਟ੍ਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਉਹ ਆਪ ਹੀ ਇਹ ਸਾਰੇ ਪ੍ਰੋਸੈਸ ਚੋਂ ਲੰਘੇ ਜਿੱਦਾਂ ਆਪਾਂ ਹੁਣ ਗੱਲ ਇੱਥੇ ਬਹਿ ਕੇ ਕਰਦੇ ਆ ਨਾ, ਕਿਉਂਕਿ ਉਹ ਆਪ ਐਮਾਜ਼ੋਨ ਦੇ ਵਿੱਚ ਉਹਨਾਂ ਕੰਮ ਕੀਤਾ। ਸੋ ਜਦੋਂ ਐਮਾਜ਼ੋਨ ਦੇ ਵਿੱਚ ਉਹਨਾਂ ਕੰਮ ਕੀਤਾ, ਤੇ ਜਿਹੜਾ ਉਹਨਾਂ ਦਾ CEO ਸੀ ਉਸ ਟਾਈਮ ਤੇ, ਜੈਫ ਬੈਜ਼ੋਸ ਐਮਾਜ਼ੋਨ ਦਾ CEO ਸੀ ਨਾ, ਤੇ ਉਹ ਕਹਿੰਦੇ ਸੀ ਕਿ ਆਪਾਂ ਫੋਕਸ ਕਰਨਾ ਵਾ ਡਿਊਰੇਬਲ ਕਸਟਮਰ ਨੀਡਸ ਦੇ ਉੱਤੇ। ਤੇ ਕਸਟਮਰ ਦੀ ਤਿੰਨ ਚੀਜ਼ਾਂ ਦੀ ਲੀਡ ਕੇ ਐਮਾਜ਼ੋਨ ਅਸੀਂ ਆਲਮੋਸਟ ਸਾਰੇ ਜਣੇ ਦੇਖਦੇ ਹੀ ਆ। ਉਹ ਹੈਗੀ ਆ ਪ੍ਰਾਈਸ, ਸਸਤੀ ਚੀਜ਼ ਹੈਗੀ ਕਿ ਨਹੀਂ, ਸਿਲੈਕਸ਼ਨ ਜਿਹਦੇ ਵਿੱਚ ਵੈਰਾਈਟੀ, ਤੇ ਤੀਸਰੀ ਚੀਜ਼ ਹੈ ਕਨਵੀਨੀਅੰਸ, ਵੀ ਘਰੇ ਪਹੁੰਚ ਜਾਂਦੀ ਹੈ ਇੱਕ ਦੋ ਦਿਨ। ਕਨਵੀਨੀਅੰਸ ਕਸਟਮਰ ਨੂੰ ਕਿੰਨੀ, ਕਹਿੰਦਾ ਇਹਨਾਂ ਤਿੰਨਾਂ ਚੀਜ਼ਾਂ ਉੱਤੇ ਫੋਕਸ ਕਰਨਾ। ਕਹਿੰਦਾ ਮੈਂ ਉਹ ਜਦੋਂ ਰੀਟੇਲ ਗਰੁੱਪ ਨੂੰ ਐਮਾਜ਼ੋਨ ਦੇ ਮੈਂ ਹੈਡ ਕਰਦਾ ਸੀ, ਕਹਿੰਦਾ ਅਸੀਂ ਹਰ ਇੱਕ ਦਿਨ ਇਹ ਤਿੰਨਾਂ ਚੀਜ਼ਾਂ ਨੂੰ ਫੁੱਲਫਿਲ ਕਰਨ ਦੇ ਲਈ ਆਪਾਂ ਵਰਕ ਕਰਦੇ ਰਹੇ। ਕਹਿੰਦਾ ਇਹਦੇ ਕਰਕੇ ਕੀ ਹੋਇਆ ਕਿ ਐਮਾਜ਼ੋਨ ਦੇ ਵਿੱਚ ਜਿਹੜਾ ਵਰਕ ਕਲਚਰ ਬਣਿਆ, ਉਹ ਵਾਜ਼ ਅ ਰਿਲੈਂਟਲੈਸ culture of innovation and breakthroughs on one click ordering, ਹੈ ਨਾ। ਜਦ one click ordering ਵੀ ਹੁਣ ਉਹਨਾਂ ਬਣਾ ਦਿੱਤੀ ਹੈ, ਤੇ next day delivery, ਇਹਨਾਂ ਦੇ ਦੋ ਫੋਕਸ ਰਹੇ ਆ। ਤੇ ਕਹਿੰਦਾ ਇਹ ਇਨੋਵੇਸ਼ਨ ਇੰਨੀਆਂ ਜ਼ਿਆਦਾ ਪਪੂਲਰ ਹੋਈਆਂ ਕਿ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਐਮਾਜ਼ੋਨ ਹੋਈ, ਉੱਥੇ ਬਿਹੇਵੀਅਰ ਚੇਂਜਸ ਲੈ ਕੇ ਆ ਜਾਂਦੇ। ਬਿਲਕੁਲ, ਉਹ ਤਾਂ ਆਪਣੇ ਇਹ ਤਾਂ ਇਨਸਾਈਡਰ ਗੱਲ ਹੋਈ ਨਾ ਉਹਨਾਂ ਦੀ, ਵੀ ਉਹ ਆਪ ਉੱਥੇ ਕੰਮ ਕਰਕੇ ਆਇਆ, ਤੇ ਉਹ ਚੀਜ਼ ਜਿਹੜੀ ਉਹ ਦੇਖ ਰਹੇ ਆ। ਇਹਦੇ ਵਿੱਚੋਂ ਹੀ ਨੈਟਫਲਿਕਸ ਵਰਗੇ, ਪ੍ਰਾਈਮ, ਤੇ ਹੋਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਉਹ ਸਟਰੀਮਿੰਗ ਸਰਵਿਸਿਜ਼ ਚੋਂ ਜਿਹੜਾ ਉਹ ਚੀਜ਼ਾਂ ਨਿਕਲ ਰਹੀਆਂ ਆ। ਆਪਾਂ ਐਮਾਜ਼ੋਨ ਦੀ ਵੀ ਤੁਸੀਂ ਨੈਟਫਲਿਕਸ ਦੀ ਗੱਲ ਕੀਤੀ ਨਾ, ਆਪਾਂ ਨੈਟਫਲਿਕਸ ਦੇ ਉੱਤੇ ਵੀ ਥੋੜਾ ਜਿਹਾ ਫੋਕਸ ਕਰ ਲੈਨੇ, ਕਿਉਂਕਿ ਜਿਹੜੇ ਲੋਕੀ ਮੂਵੀਜ਼ ਜਾਂ ਸ਼ੋਜ਼ ਦੇਖਦੇ ਆ ਉਹਨਾਂ ਦੇ ਵਾਸਤੇ ਕੋਈ ਵੀ ਸਟਰੀਮਿੰਗ ਪਲੇਟਫਾਰਮ ਜਿੱਦਾਂ ਦਾ ਹੈ। ਹਾਂਜੀ, ਕੋਈ ਵੀ ਸਟਰੀਮਿੰਗ ਪਲੇਟਫਾਰਮ। ਕਹਿੰਦਾ ਦੇਖੋ ਮਿਸਾਲ ਦੇ ਤੌਰ ਦੇ ਉੱਤੇ ਜਦੋਂ ਅਸੀਂ ਨੈਟਫਲਿਕਸ ਦਾ ਇੱਕ ਐਪੀਸੋਡ ਫਿਨਿਸ਼ ਕਰਦੇ ਆ, ਤੇ ਉਹ ਜਦੋਂ ਫਿਨਿਸ਼ ਕਰਦੇ ਕਹਿੰਦੇ ਇੰਸਟੈਂਟ ਸਾਡੇ ਚ ਡਿਜ਼ਾਇਰ ਹੁੰਦੀ ਵੀ ਵੇਖੀ ਸੀ ਅਗਲੇ ਚ ਹੋਣਾ ਕੀ ਆ, ਹੈਨਾ। ਹੁਣ ਪੁਰਾਣੇ ਸਮੇਂ ਚ ਕੀ ਹੁੰਦਾ ਸੀ ਕਿ ਜਦੋਂ ਦੂਰਦਰਸ਼ਨ ਟਾਈਮ ਦੇ ਉੱਤੇ, ਮੈਂ ਇਸ ਲਈ ਕਰਦਾ ਕਿਉਂਕਿ ਕੇਬਲ ਨੈਟਵਰਕ ਦੀ ਗੱਲ ਕਰ ਲਓ, ਦੂਰਦਰਸ਼ਨ ਚੱਲ ਬਹੁਤ ਪੁਰਾਣਾ ਹੋ ਗਿਆ, ਕੇਬਲ ਨੈਟਵਰਕ ਦੀ ਵੀ ਆਪਾਂ ਗੱਲ ਕਰ ਲਈ ਵੀ ਇੱਕ ਸ਼ੋਅ ਖਤਮ ਹੋਇਆ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਕਿ ਤੁਸੀਂ ਹਫਤੇ ਬਾਅਦ ਹੀ ਆਉਣਾ ਸੀ ਉਹਨੇ, ਹਫਤੇ ਬਾਅਦ ਜਾਂ ਡੇਲੀ ਡਿਪੈਂਡਿੰਗ ਪੌਨ। ਸੋ ਹੁਣ ਉਹ ਚੀਜ਼ ਆ ਕਿ ਤੁਹਾਡੀ ਇੱਕ ਕਲਿੱਕ ਦੇ ਉੱਤੇ ਐਪੀਸੋਡ ਖਤਮ ਹੋਇਆ, ਬੰਦੇ ਦੀ ਮਨ ਦੇ ਵਿੱਚ ਇੰਪਲਸ ਆ ਜਾਣੀ ਕਿ ਵੇਖੀ ਸੀ ਅਗਲੇ ਚ ਕੀ ਹੁੰਦਾ। ਬਿੰਜ ਵਾਚਿੰਗ ਜਿਹੜਾ ਕਨਸੈਪਟ ਉੱਥੋਂ ਆਇਆ ਆ ਸਾਰਾ, ਬਿੰਜ ਵਾਚਿੰਗ ਦਾ ਕਨਸੈਪਟ ਹੈ। ਸੋ ਇਹ ਸਾਰੀ ਚੀਜ਼ਾਂ ਟੈਕਨੋਲੋਜੀ ਦਾ ਇੰਪੈਕਟ ਤਾਂ ਹੈਗਾ ਹੀ। ਇੱਥੇ ਨਾ ਹਰਵਿੰਦਰ ਇਹ ਵੀ ਆ ਵੀ ਜਿਹੜੇ ਬਿੰਜ ਵਾਚ ਵੀ ਕਰਦੇ ਆ ਨਾ, ਚਲੋ ਇਹ ਦੇਖੋ ਵੀ ਆਪਾਂ ਕਿੱਦਾਂ ਆਪਣੇ ਮਨ ਦੇ ਉੱਤੇ ਕਾਬੂ ਬਿਲਕੁਲ ਜਿਹੜਾ ਉਹ ਨਹੀਂ ਰਿਹਾ ਦਿਮਾਗ ਦੇ ਉੱਤੇ। ਅਗਲੇ ਨੂੰ ਜਦੋਂ ਪਤਾ ਵੀ ਹੈ ਨਾ ਵੀ ਸਵੇਰੇ ਜਲਦੀ ਉੱਠ ਕੇ ਕੰਮ ਤੇ ਵੀ ਜਾਣਾ ਆ, ਉਹ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਇਸ ਦਾ ਸਲੇਵ ਹੀ ਇੱਕ ਹਿਸਾਬ ਦੇ ਨਾਲ ਬਣਾ ਲੈਂਦੇ ਆ ਵੀ ਨਹੀਂ ਦੇਖੀ ਜਾਈਏ, ਹੁਣ ਕੋਈ ਨਹੀਂ ਖਤਮ ਕਰਕੇ ਹੀ ਉੱਠਣਾ, ਨੀਂਦ ਭਾਵੇਂ ਆਪਾਂ ਨੂੰ 1 ਘੰਟਾ ਹੀ ਆਵੇ ਨਾ ਹੀ ਆਵੇ, ਪਰ ਇਹ ਹੁਣ ਮੁਕਾ ਕੇ ਜਿਹੜਾ ਉਹ ਉੱਠਣਾ ਆ। ਸੋ ਉਹ ਆਪਣਾ ਕੰਟਰੋਲ ਲੂਜ਼ ਕਰਨਾ ਆਪਣੇ ਮਾਈਂਡ ਦੇ ਉੱਤੇ, ਤੇ ਉਹ ਸਾਰੀਆਂ ਚੀਜ਼ ਦੇ ਉੱਤੇ ਆਈ ਥਿੰਕ ਉਹਦੇ ਕਰਕੇ ਹੀ ਜਿਹੜੇ ਇਸ ਟਾਈਮ ਆਪਾਂ ਨੂੰ ਬੈਡ ਜਿਹੜੇ ਸੋਸ਼ਲ ਇੰਪੈਕਟਸ ਇਸ ਦੇ ਉੱਤੇ ਦੇਖ ਰਹੇ ਆਪਾਂ। ਇਹ ਨਹੀਂ ਕਹਿ ਮੈਂ ਫੇਰ ਦੁਹਰਾਉਂਦੇ ਇਸ ਗੱਲ ਨੂੰ ਵੀ ਟੈਕਨੋਲੋਜੀ ਦੇ ਇਹ ਨਹੀਂ ਆ ਵੀ ਸਭ ਕੁਝ ਬੈਡ ਹੀ ਬੈਡ ਕੀਤਾ ਆ, ਪਰ ਸੋਸ਼ਲ ਜਦੋਂ ਆਪਾਂ ਸੁਸਾਇਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਰਹੇ ਆ, ਤਾਂ ਉਹਦੇ ਨਾਲ ਇਹ ਚੀਜ਼ ਹੁੰਦੀ ਆ। ਇਹਦੇ ਵਿੱਚ ਇੱਕ ਇਹ ਵੀ ਆ ਵੀ ਐਨੀਥਿੰਗ ਜਿਹੜਾ ਅੱਜ ਕੱਲ੍ਹ ਸੋਸ਼ਲ ਆ, ਨੋ ਡਾਊਟ ਇਹਨੇ ਕਈ ਕਾਜ਼ ਨੂੰ ਅੱਗੇ ਪਹੁੰਚਾਇਆ ਆ, ਪਰ ਹੂਐਵਰ ਇਜ਼ ਲਾਊਡ ਜਾਂ ਹੂਐਵਰ ਇਜ਼ ਜ਼ਿਆਦਾ ਬੋਲਣ ਵਾਲਾ ਆ, ਉਹ ਚੀਜ਼ ਸੱਚ ਲੱਗਣ ਲੱਗ ਜਾਂਦੀ ਆ। ਤੁਸੀਂ ਆਪਣਾ ਪਿਛਲੇ ਸਮਿਆਂ ਦੇ ਵਿੱਚ ਕੋਈ ਉਦਾਹਰਨਾਂ ਜਿਹੜੀਆਂ ਉਹ ਆਪਣੇ ਸਾਹਮਣੇ ਹੀ ਆ ਵੀ ਆਪਾਂ ਮੇ ਵੀ ਇੱਕ ਦੇ ਵਿੱਚੋਂ ਲੰਘ ਵੀ ਰਹੇ ਆ
ਵੀ ਜਿਹੜਾ ਉੱਚਾ ਆ, ਜਿਹੜਾ ਜ਼ਿਆਦਾ ਬੋਲਣ ਵਾਲਾ ਆ, ਉਹਨੂੰ ਲੱਗਦਾ ਵੀ ਨਹੀਂ ਸ਼ਾਇਦ ਉਹੀ ਗੱਲ ਜਿਹੜੀ ਉਹ ਸੱਚੀ ਆ, ਤੇ ਕਿਸ ਤਰੀਕੇ ਦੇ ਨਾਲ ਦੂਜੇ ਨੂੰ ਉਹਦੇ ਉਲਟ ਕਿੱਦਾਂ ਭੁਗਤਾਉਣਾ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਆ। ਤੇ ਹਰਵਿੰਦਰ, ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ, ਤੇ ਜੇ ਤੁਸੀਂ ਇਸ ਦੇ ਵਿੱਚ ਕੁਝ ਚੀਜ਼ ਐਡ ਕਰਨੀ ਹੈ ਫਿਰ ਆਪਾਂ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਦੇ ਪੱਖ ਤੋਂ ਵੀ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਹਾਂ। ਜੀ, ਆਪਾਂ ਬ੍ਰੇਕ ਤੋਂ ਬਾਅਦ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਸੋ ਗੱਲ ਜਿੱਦਾਂ ਤੁਸੀਂ ਕਹੀ, ਮੈਂ ਉਹਨੂੰ ਰੀਟ੍ਰੇਡ ਕਰਾਂਗੇ। ਅੱਜ ਅਸੀਂ ਟੈਕਨੋਲੋਜੀ ਤੇ ਸੋਸ਼ਲ ਮੀਡੀਆ ਦੀ ਨੈਗੇਟਿਵ ਸਾਈਡ ਨੂੰ ਗੱਲ ਕਰ ਰਹੇ ਹਾਂ ਕਿ ਇਹਨੇ ਲੋਨਲੀਨੈਸ ਨੂੰ ਕਿੱਦਾਂ ਵਧਾਇਆ, ਹੈ ਨਾ। ਸੋ ਆਪਾਂ ਇਹਦੇ ਤੋਂ ਕਿੱਦਾਂ ਬਚਣਾ। ਜੀ, ਮਿਲਦੇ ਹਾਂ ਬ੍ਰੇਕ, ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਗੱਲਬਾਤ ਅੱਜ ਆਪਾਂ ਕਰ ਰਹੇ ਹਾਂ ਟੈਕਨੋਲੋਜੀ ਦੇ ਇਫੈਕਟ ਸੋਸਾਇਟੀ ਦੇ ਉੱਤੇ, ਇਨਸਾਨਾਂ ਦੇ ਉੱਤੇ, ਖਾਸ ਕਰਕੇ ਇਕੱਲੇਪਨ ਦਾ ਜਿਹੜਾ ਉਹ ਸ਼ਿਕਾਰ ਹੋਣਾ, ਇਸ ਦੇ ਉੱਤੇ ਚਰਚਾ ਕਰ ਰਹੇ ਹਾਂ। ਹਰਵਿੰਦਰ ਸਿੰਘ ਕੰਗ ਜੁੜੇ ਹੋਏ ਆ। ਹਰਵਿੰਦਰ ਸਿੰਘ, ਸਵਾਗਤ ਹੈ ਕਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਤੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਨਿੱਘੀ ਜੀ ਆਇਆਂ ਨੂੰ। ਸੋ ਆਪਾਂ ਗੱਲਬਾਤ ਕਰ ਰਹੇ ਸੀ, ਆંકੜੇ ਵੀ ਦੱਸੇ, ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਵੀ ਕਿੱਦਾਂ ਸੋਸਾਇਟੀ ਦੇ ਵਿੱਚ ਜਿਹੜਾ ਉਹ ਚੇਂਜ ਦੇਖ ਰਿਹਾ, ਇਨਸਾਨੀ ਸੁਭਾਅ ਦੇ ਵਿੱਚ ਜਿਹੜਾ ਇਹ ਟੈਕਨੋਲੋਜੀ ਨੇ ਚੇਂਜ ਜਿਹੜਾ ਆ ਉਹ ਕੀਤਾ ਆ। ਤੇ ਹੁਣ ਆਪਾਂ ਇਸ ਨੂੰ ਅੱਗੇ ਗੱਲ ਨੂੰ ਤੋਰਦੇ ਹਾਂ ਤੇ ਆਪਾਂ ਆਪਣੀ ਥੋੜ੍ਹੀ ਜਿਹੜੀ ਕਮਿਊਨਿਟੀ ਦੇ ਪੱਖ ਤੋਂ ਵੀ ਗੱਲ ਕਰੀਏ। ਪੰਜਾਬੀ ਕਮਿਊਨਿਟੀ ਦੇ ਉੱਤੇ ਕੀ ਆਪਾਂ ਅਸਰ ਇਸ ਚੀਜ਼ ਦਾ ਜਿਹੜਾ ਉਹ ਦੇਖ ਰਹੇ ਹਾਂ, ਕਿੱਦਾਂ ਆਪਾਂ ਇਸ ਨੂੰ ਦੇਖ ਰਹੇ ਹਾਂ? ਆਈਸੋਲੇਸ਼ਨ ਹੋ ਗਈ, ਲੋਨਲੀਨੈਸ, ਪੋਲਰਾਈਜੇਸ਼ਨ, ਜਾਂ ਕੀ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਉੱਤੇ ਕੀ ਦੇਖ ਰਹੇ ਹਾਂ ਇਸ ਚੀਜ਼ ਦਾ? ਜੀ, ਵੇਖੋ, ਪਹਿਲੇ ਤੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਉਹ ਇਕੱਲੀ ਅਮਰੀਕਨਸ ਦੀ ਗੱਲ ਨਹੀਂ, ਉਹ ਸਾਰਿਆਂ ਉੱਤੇ ਹੀ ਲਾਗੂ ਹੁੰਦੀਆਂ, ਤੇ ਉਹਦੇ ਵਿੱਚ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਵੀ ਉਹਦੇ ਤੇ ਸੇਮ ਚੀਜ਼ਾਂ ਉਹ ਲਾਗੂ ਹੁੰਦੀਆਂ। ਉਹ ਚੀਜ਼ਾਂ ਆਪਾਂ ਮੰਨ ਕੇ ਚੱਲੀਏ। ਔਨ ਟੌਪ ਆਫ ਇਟ, ਸਾਡੇ ਵਿੱਚ ਰਾਜਕਰਨ ਇੱਕ ਮੇਜਰ ਚੇਂਜ ਇਹ ਆ ਰਿਹਾ ਕਿ ਸਾਡੇ ਕਾਫੀ ਜਿਹੜੇ ਲੋਕ ਆ ਉਹ ਮਾਈਗ੍ਰੇਸ਼ਨ ਉਹਨਾਂ ਨੇ ਕੀਤੀ ਆ, ਇਨਕਲੂਡਿੰਗ ਅਸ, ਹੈ ਨਾ। ਜਿਹੜਾ ਸਾਡਾ ਕਲਚਰ, ਸੱਭਿਆਚਾਰ ਸੀ, ਉਹਦੇ ਤੋਂ ਉੱਠ ਕੇ ਇੱਕ ਨਵੇਂ ਸੱਭਿਆਚਾਰ ਦੇ ਵਿੱਚ ਆਏ, ਹੈ ਨਾ। ਆਪਾਂ ਇਹਨੂੰ ਦੋ ਪੱਖਾਂ ਤੋਂ ਗੱਲ ਕਰਾਂਗੇ। ਇੱਕ ਇਹ ਹੁੰਦਾ ਕਿ ਜਦੋਂ ਆਪਾਂ ਨਵੇਂ ਸੱਭਿਆਚਾਰ ਦੇ ਵਿੱਚ ਆਉਂਦੇ ਹਾਂ ਤੇ ਸਾਡਾ ਜਿਹੜਾ ਰਹਿਣ ਦਾ ਜਾਂ ਤੌਰ ਤਰੀਕਾ ਹੁੰਦਾ ਵਾ, ਜਾਂ ਐਕਟੀਵਿਟੀ ਕਰਨ ਦਾ ਤਰੀਕਾ, ਜੇ ਉਹ ਹਾਈਪਰ ਹੋਊਗਾ ਤਾਂ ਹੀ ਸਾਡਾ ਕੁਝ ਇਸ ਸਿਸਟਮ ਦੇ ਵਿੱਚ ਬਣੂਗਾ। ਜੀ, ਮੈਨੂੰ ਦੁਬਾਰਾ ਰੀਟਰੇਟ ਕਰਦਾ ਕਿ ਸਾਨੂੰ ਐਫਰਟ ਐਜ਼ ਅ ਇਮੀਗ੍ਰੈਂਟ ਜ਼ਿਆਦਾ ਮਾਰਨਾ ਪੈਂਦਾ ਜਦੋਂ ਆਪਾਂ ਨਵੀਂ ਜਗ੍ਹਾ ਦੇ ਉੱਤੇ ਆਉਂਦੇ ਹਾਂ। ਕੁਝ ਇਨਹੈਰੈਂਟ ਚੀਜ਼ਾਂ ਹੁੰਦੀਆਂ ਜੋ ਤੁਸੀਂ ਇੱਕ ਸੱਭਿਆਚਾਰਕ ਖਿੱਤੇ ਵਿੱਚ ਵੱਡੇ ਹੋਏ ਹੁੰਦੇ, ਤੁਹਾਨੂੰ ਉਸ ਖਿੱਤੇ ਏਰੀਆ ਦਾ ਪਤਾ ਹੁੰਦਾ ਸਭ ਕੁਝ। ਜਿਹੜੇ ਇਮੀਗ੍ਰੈਂਟ ਹੁੰਦੇ ਉਹਨਾਂ ਨੂੰ ਆਮ ਨਾਲੋਂ ਸਟਰਗਲ ਜ਼ਿਆਦਾ ਕਰਨੀ ਪੈਂਦੀ ਹੈ। ਲੈਟਸ ਰੀਫਰੇਜ਼ ਇਸ ਤਰੀਕੇ ਦੇ ਨਾਲ। ਉਹਦੇ ਲਈ ਸਾਡੇ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਆ, ਉਸ ਚੀਜ਼ ਦੇ ਉੱਤੇ ਫੋਕਸ ਕਰਨ ਨੂੰ, ਸਕਸੈਸਫੁਲ ਹੋਣ ਦੇ ਵਾਸਤੇ। ਤੇ ਜੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਸਮਾਂ ਜ਼ਿਆਦਾ ਸਪੈਂਡ ਕਰਾਂਗੇ, ਹੈ ਨਾ, ਜਾਂ ਟੈਕਨੋਲੋਜੀ ਦੇ ਜਿਹੜੇ ਅਸੀਂ ਨੈਗੇਟਿਵ ਐਸਪੈਕਟ ਦੇ ਉੱਤੇ ਗੱਲ ਕਰਾਂ, ਤਾਂ ਨੈਚੁਰਲੀ ਇਸ ਜਗ੍ਹਾ ਦੇ ਉੱਤੇ ਮੈਂ ਨਾ ਇੱਕ ਐਗਜ਼ਾਮਪਲ ਲੈ ਲੈਣਾ ਹੁਣ ਇੱਥੇ, ਉਹਦੇ ਨਾਲ ਸ਼ਾਇਦ ਗੱਲ ਥੋੜੀ ਹੋਰ ਕਲੀਅਰ ਹੋ ਜਾਏ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਹੁੰਦੇ ਹਾਂ, ਆਸੇ ਪਾਸੇ ਸਾਡੇ ਸਾਰੇ ਲੋਕੀ ਪੰਜਾਬੀ ਬੋਲਣ ਵਾਲੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ, ਸੋਸ਼ਲਾਈਜ਼ ਕਰਨਾ ਥੋੜਾ ਸੌਖਾ ਹੁੰਦਾ। ਜਦੋਂ ਆਪਾਂ ਇੱਥੇ ਆਉਂਦੇ ਹਾਂ, ਪੰਜਾਬੀਆਂ ਦੀ ਗਿਣਤੀ ਉਨੀ ਪੰਜਾਬੀ ਬੋਲਣ ਵਾਲਿਆਂ ਦੀ, ਜਿਹੜੇ ਲੋਕੀ ਇੰਗਲਿਸ਼ ਨੂੰ ਨਹੀਂ ਚੰਗੀ ਤਰ੍ਹਾਂ ਅਡੈਪਟ ਨਹੀਂ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਹੁੰਦੇ, ਉਹਨਾਂ ਦੇ ਲਈ ਆਈਸੋਲੇਸ਼ਨ ਦੇ ਵਿੱਚ ਜਾਣਾ ਬਹੁਤ ਵੈਸੇ ਹੀ ਸੌਖਾ ਹੁੰਦਾ ਕੰਪੈਰੀਟਿਵਲੀ। ਠੀਕ ਹੈ ਨਾ। ਤੇ ਜਦੋਂ ਅਸੀਂ ਉਹਨਾਂ ਐਫਰਟ ਨਹੀਂ ਮਾਰਦੇ ਬਾਹਰ ਸੋਸ਼ਲ ਹੋਣ ਦਾ, ਜਾਂ ਲੈਂਗੁਏਜ ਸਿੱਖਣ ਦਾ ਕਹਿ ਲਓ, ਜਾਂ ਆਪਣੇ ਤਰ੍ਹਾਂ ਦੇ ਪੰਜਾਬੀ ਬੋਲਣ ਵਾਲੇ, ਮਿਸਾਲ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਆਏ, ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਲੱਭਣ ਦਾ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਨੂੰ ਕਲਟੀਵੇਟ ਕਰਨ ਦਾ, ਤੇ ਜਿਹੜੇ ਇੰਪੈਕਟ ਆਫ ਲੋਨਲੀਨੈਸ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ, ਇਹਦੇ ਵਿੱਚ ਅਸੀਂ ਮੋਬਿਲਿਟੀ ਘਟ ਜਾਣੀ, ਜਿਹਨੂੰ ਬਜ਼ੁਰਗ ਉਮਰ ਕਹਿੰਦੇ ਆ, ਉਹ ਵੱਧ ਜਾਂਦੀ ਹੈ। ਸੋ ਅਸੀਂ ਜ਼ਿਆਦਾ ਚਾਂਸ ਆ ਐਜ਼ ਅ ਇਮੀਗ੍ਰੈਂਟ, ਠੀਕ ਆ। ਸੋ ਇਹ ਚੀਜ਼ ਦੇ ਉੱਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਇਹ ਤੋਂ ਕਿੱਦਾਂ ਬਚਣਾ। ਹੁਣ ਜਿਹੜੀ ਦੂਸਰੀ ਗੱਲ ਇਹ ਆ ਕਿ ਦੇਖੋ, ਆਪਾਂ ਤਾਂ
ਅਗਲੀ ਜਨਰੇਸ਼ਨ ਇੱਧਰ ਆ ਗਏ। ਜਿਹੜੀ ਸਾਡੀ ਪਿਛਲੀ ਜਨਰੇਸ਼ਨ ਪਿੱਛੇ ਰਹਿ ਗਈ ਜਾਂ ਜਿਹੜੇ ਇੱਥੇ ਨਹੀਂ ਆ ਸਕਦੇ ਜਾਂ ਇਨ ਵੇਟਿੰਗ ਜਾਂ ਇਨ ਪ੍ਰੋਸੈਸ ਆ, ਉਹਨਾਂ ਦੀ ਲੋਨਲੀਨੈਸ ਦੇ ਉੱਤੇ ਹੈ ਨਾ, ਬਜ਼ੁਰਗ ਰਹਿ ਗਏ, ਉਹਨਾਂ ਨੇ ਪਿੱਛੇ ਜਿਹੜੇ ਇੱਧਰ ਅਸਿਮੀਲੇਟ ਨਹੀਂ ਹੋ ਸਕਦੇ ਜਾਂ ਇੱਧਰ ਹੁਣ ਕੰਫਰਟੇਬਲ ਨਹੀਂ ਆ। ਅਸਿਮੀਲੇਸ਼ਨ ਤੇ ਰੋਂਗ ਵਰਡ ਆਪਾਂ ਨੂੰ ਨਹੀਂ ਵਰਤਣਾ ਚਾਹੀਦਾ, ਮਾਫੀ ਚਾਹੁੰਦਾ, ਪਰ ਜਿਹੜੇ ਇੱਧਰ ਨਹੀਂ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦੇ, ਸੋ ਉਹਨਾਂ ਦੇ ਜਿਹੜੇ ਪਿੱਛੇ ਰਹਿਣਾ ਚਾਹੁੰਦੇ ਆ, ਸੋ ਉਹਨਾਂ ਦੇ ਲਈ ਕਿਉਂਕਿ ਉਹਨਾਂ ਦੀ ਅਗਲੀ ਜਨਰੇਸ਼ਨ ਇੱਧਰ ਆ, ਉਹ ਸੋਸ਼ਲ ਆਈਸੋਲੇਸ਼ਨ ਵਿੱਚ ਉਹਨਾਂ ਦੇ ਜਾਣ ਦੇ ਚਾਂਸ ਜਿਹੜੇ ਵੱਧਦਾ। ਮੈਂ ਰਾਜਕੁਮਾਰ BBC ਦੇ ਉੱਤੇ ਕੱਲ ਦੀ ਰਿਪੋਰਟ ਹੀ ਆ, ਕੱਲ ਪਰਸੋਂ ਦੀ ਰਿਪੋਰਟ ਹੀ, ਉਹਦੇ ਵਿੱਚ ਇਹ ਆਈ ਕਿ ਜਿਹੜੇ ਬਜ਼ੁਰਗ ਪਿੱਛੇ ਰਹਿ ਗਏ ਪੰਜਾਬ ਦੇ ਵਿੱਚ, ਉਹ ਇਕੱਲੇਪਨ ਦਾ ਬਹੁਤ ਜ਼ਿਆਦਾ ਸ਼ਿਕਾਰ। BBC ਪੰਜਾਬੀ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ। ਤੇ ਉਹਨਾਂ ਦੇ ਵਾਸਤੇ ਜਿਹੜੇ ਕੁਝ ਨੌਜਵਾਨ ਆ ਉੱਥੋਂ ਦੇ, ਉਹ ਐਫਰਟ ਮਾਰ ਰਹੇ ਆ ਕਿ ਉਹਨਾਂ ਨੂੰ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚੋਂ ਬਾਹਰ ਕੱਢਿਆ ਜਾਏ, ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਏ, ਗੱਲਬਾਤ ਕਰਦਾ। ਸੋ ਜਿਹੜੀ ਹੁਣ ਇਹਦੇ ਵਿੱਚ ਵੀ ਜਿਹੜਾ ਇਹਨੂੰ ਫਿਊਲ ਕਰਨ ਵਾਲੀ ਗੱਲ ਆ, ਉਹ ਸਭ ਤੋਂ ਵੱਡੀ ਹੈਗੀ ਸੋਸ਼ਲ ਮੀਡੀਆ। ਕੈਨੇਡਾ ਖਾਸ ਤੌਰ ਤੇ ਕਦੀ ਉਹ ਕੰਪੈਰੀਟਿਵਲੀ ਈਜ਼ੀ ਹੈ ਇਮੀਗ੍ਰੇਸ਼ਨ, ਤੇ ਜਿਹੜੇ ਸਾਰੇ ਦਾ ਸਾਰਾ ਇੱਕ ਇਹਦੇ ਵਿੱਚੋਂ ਪ੍ਰਵਾਸ ਹੋਣਾ ਇੱਕ ਚੀਜ਼ ਆ, ਐਗਜ਼ੋਡਸ ਹੋਣਾ ਜਿਹੜੀ ਉਹ ਵੱਖਰੀ ਚੀਜ਼ ਆ। ਪੰਜਾਬ ਦੇ ਵਿੱਚ ਐਗਜ਼ੋਡਸ ਹੋ ਰਿਹਾ ਵਾ, ਹੈ ਨਾ, ਉਹਨੇ ਕਾਫੀ ਕੁਛ ਬਦਲਣਾ। ਹੁਣ ਅਸੀਂ ਪੰਜਾਬੀਆਂ ਦੇ ਸਿੱਖਾਂ ਦੇ ਉੱਤੇ ਇੰਪੈਕਟ ਦੀ ਗੱਲ ਕੀਤੀ ਨਾ, ਇੱਕ ਖਿੱਤਾ ਜਿਹਦੇ ਵਿੱਚ ਸਿੱਖਾਂ ਦੀ ਮੈਜੋਰਿਟੀ ਸੀ, ਹੁਣ ਉਹ ਅਗਲੇ ਇੱਕ ਦਹਾਕੇ ਦੇ ਵਿੱਚ ਜਾਂ 4-5 ਸਾਲਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਣਾ ਉਹ ਮੈਜੋਰਿਟੀ ਉੱਥੇ ਨਹੀਂ ਰਹਿਣੀ, ਸਾਰੇ ਜਾਣੇ ਚਲੀ ਜਾ ਰਹੇ ਉੱਥੇ ਜਾ ਰਹੇ, ਹਾਂਜੀ, ਤਾਂ ਪਲਾਇਨ ਹੋ ਰਿਹਾ ਉੱਥੋਂ। ਸੋ ਇਹ ਸੋਸ਼ਲ ਮੀਡੀਆ, ਹੁਣ ਜਿਹੜੇ ਉੱਥੋਂ ਬੱਚੇ ਆਉਂਦੇ ਆ, ਅਸੀਂ ਦੇਖਿਆ ਕਿ ਜਿਹੜੇ ਚਲੋ ਪੜ੍ਹ ਲਿਖ ਕੇ ਆਉਂਦੇ ਆ ਜਾਂ ਕਿੱਦਾਂ, ਹੈ ਨਾ, ਪਰ ਇੱਥੇ ਵੀ ਕੰਪੀਟੀਸ਼ਨ ਤਾਂ ਉੱਥੇ ਰਹਿੰਦਾ ਹੀ ਹੈ ਨਾ। ਉੱਥੇ ਇਹ ਜੌਬਾਂ ਦਾ ਮੈਂਟਲ ਸਟ੍ਰੈਸ, ਕਈ ਤਰ੍ਹਾਂ ਦੀ ਸਮੱਸਿਆਵਾਂ ਦੇ ਵਿੱਚ ਹੋ ਜਾਂਦੀਆਂ। ਕਿੰਨੀਆਂ ਖਬਰਾਂ ਆਪਾਂ ਸੁਣਦੇ ਆ, ਕਿਤੇ ਦਿਲ ਦੇ ਦੌਰੇ ਦੀ, ਕਿਤੇ ਕੁਛ ਇੰਨੀ ਉਹਦੇ ਵਿੱਚ ਕਈ ਕਾਰਨ ਹੋ ਸਕਦੇ। ਚਲੋ ਆਪਾਂ ਉਹਦੇ ਵਿੱਚ ਆਈ ਵੁੱਡ ਸੇ ਵੀ ਇਕੱਲਾਪਨ ਵੀ ਇੱਕ ਕਾਰਨ ਹੋ ਸਕਦਾ ਹੈ, ਬੜਾ ਵੱਡਾ ਕਾਰਨ ਵੀ। ਉਹ ਜਦੋਂ ਇਕੱਲਾਪਨ ਬੰਦਾ ਕਰਦਾ ਤੇ ਫਿਰ ਨਾ ਉਹ ਹੋਰ ਤਰੀਕੇ ਦੇ ਰਾਹ ਲੱਭਦਾ ਵੀ ਮੈਂ ਇਹਨੂੰ ਕਿੱਦਾਂ ਫਿਲ ਕਰਾਂ। ਸੋਸ਼ਲ ਮੀਡੀਆ ਦੀ ਵੀ ਜਿਹੜੀ ਭੁੱਖ ਆ ਉਹ ਮਿਟ ਜਾਂਦੀ ਆ, ਉਹ ਬੱਸ ਕਰ ਜਾਂਦੀ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਕੈਮੀਕਲ ਹੀ ਨਹੀਂ ਜਨਰੇਟ ਹੋਣਾ ਖੁਸ਼ੀ ਵਾਲਾ, ਫਿਰ ਤੁਸੀਂ ਹੋਰ ਰਾਹ ਲੱਭਣਾ, ਰਾਈਟ, ਵੀ ਉਹ ਪ੍ਰੋਬਲਮ ਉਹਦੇ ਵਿੱਚ ਉਹ ਆਉਂਦੀ ਆ, ਤੇ ਫਿਰ ਉਹ ਐਡਿਕਸ਼ਨ ਵੱਲ ਨੂੰ ਵੀ ਜਾ ਸਕਦੀ ਹੈ, ਜੋ ਕਿ ਹੋ ਰਹੀ ਆ। ਲੋਕਾਂ ਨੂੰ ਜਿਹੜੀ ਇੱਕ ਜਿਹੜਾ ਨਸ਼ੇ ਵੱਲ ਨੂੰ ਜਾਣਾ ਨਾ, ਉਹ ਇੱਕ ਇਹਦੇ ਵਿੱਚੋਂ ਵੀ ਚੀਜ਼ ਜਿਹੜੀ ਉਹ ਨਿਕਲੀ ਹੋਈ ਆ, ਜਿਹੜੀ ਲੋਨਲੀਨੈਸ, ਡਿਪਰੈਸ਼ਨ ਆ, ਉਹ ਇੱਕ ਬਹੁਤ ਖਤਰਨਾਕ ਜਿਹੜੀ ਇਸ ਟਾਈਮ ਚੀਜ਼ ਹਰਵਿੰਦਰ ਸਿੰਘ ਉਹ ਬਣੀ ਪਈ ਆ, ਤੇ ਜ਼ਰੂਰ ਆਪਾਂ ਨੂੰ ਇਸ ਦੇ ਵਿੱਚ ਹੰਭਲੇ ਮਾਰਨੇ ਚਾਹੀਦੇ ਆ। ਤੁਸੀਂ ਕੀ ਸੋਚਦੇ ਆ ਵੀ ਕਿੱਦਾਂ ਆਪਾਂ ਇਸ ਚੀਜ਼ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ? ਓਬਵੀਅਸਲੀ ਰਾਤੋਂ ਰਾਤ ਨਹੀਂ ਵਿਗੜੀ, ਇੱਥੇ ਪਹੁੰਚਦਿਆਂ ਨੂੰ ਕਈ ਦਹਾਕੇ ਲੱਗੇ ਆ, ਤੇ ਇਹਨੂੰ ਸੁਧਰਨ ਦੇ ਵਿੱਚ ਵੀ ਕਾਫੀ ਵਕਤ ਜਿਹੜਾ ਲੱਗੂਗਾ। ਪਰ ਕੀ ਕਦਮ ਐਜ਼ ਏ ਇੰਡੀਵਿਜੂਅਲ ਤੇ ਐਜ਼ ਏ ਆਪਾਂ ਨੂੰ ਸੁਸਾਇਟੀ ਜਾਂ ਐਜ਼ ਏ ਕਮਿਊਨਿਟੀ ਆਪਾਂ ਨੂੰ ਕਿੱਦਾਂ ਦੇ ਚੱਕਣੇ ਚਾਹੀਦੇ? ਇਹਨੂੰ ਨਾ ਆਪਾਂ 2-3 ਹਿੱਸੇ ਵਿੱਚ ਡਿਵਾਈਡ ਕਰ ਲੈਨੇ ਰਾਜਕਰਨ। ਇੱਕ ਤਾਂ ਹੈਗੀ ਆ ਪਰਸਨਲ ਲੈਵਲ, ਜਿਹੜੀ ਤੁਸੀਂ ਗੱਲ ਕੀਤੀ ਨਿੱਜੀ ਤੌਰ ਤੇ, ਹੈ ਨਾ, ਤਾਂ ਉਹਦੇ ਵਿੱਚ ਆਪਾਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਾਂਗੇ ਜਾਂ ਪੰਜਾਬ ਦੇ ਪਰਸਪੈਕਟਿਵ ਤੋਂ ਹੀ। ਦੂਸਰੀ ਜਿਹੜੀ ਆਪਾਂ ਗੱਲ ਕਰਨੀ ਹੋਏਗੀ ਸੋਸ਼ਲ ਰਿਸਪੌਂਸਿਬਿਲਿਟੀਜ਼, ਉਹਦੇ ਬਾਰੇ ਅਸੀਂ ਗੱਲ ਕਰਾਂਗੇ ਟੈਕ ਕੰਪਨੀਜ਼ ਦੀ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ, ਹੈ ਨਾ। ਤੇ ਆਪਾਂ ਗੱਲ ਕਰਦੇ ਨਿੱਜੀ ਤੌਰ ਦੇ ਉੱਤੇ, ਹੈ ਨਾ, ਸਿੱਖ ਪਰਸਪੈਕਟਿਵ ਤੋਂ। ਦੇਖੋ, ਸਾਨੂੰ ਸਿੱਖ ਪਰਸਪੈਕਟਿਵ ਤੋਂ ਗੁਰੂ ਸਾਹਿਬ ਨੇ ਇੱਕ ਲਾਈਫ ਸਟਾਈਲ ਦਿੱਤਾ। ਲਾਈਫ ਸਟਾਈਲ ਏਦਾਂ ਦਾ ਕਿ ਸਵੇਰੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਪ੍ਰਮਾਤਮਾ ਦਾ ਸ਼ੁਕਰ ਕਰਨਾ, ਹੈ ਨਾ, ਤੇ ਆਪਣੇ ਆਪ ਦੇ ਉੱਤੇ ਜਿਹੜਾ ਫੋਕਸ ਕਰਨਾ, ਅੰਤਰ ਧਿਆਨ, ਹੈ ਨਾ, ਤੁਸੀਂ ਨਿਤਨੇਮ ਕਰਦੇ ਹੋ ਜਾਂ ਹੋਰ, ਪਰ ਸਵੇਰੇ ਉੱਠਣਾ, ਹੈ ਨਾ। ਦੂਸਰੀ ਚੀਜ਼ ਇਹ ਆ ਕਿ ਸੰਗਤ ਦੇ ਵਿੱਚ ਬੈਠਣਾ, ਸੋ ਆਪਣੇ ਸਵੇਰੇ ਉੱਠ ਕੇ ਅੰਤਰ ਧਿਆਨ ਹੋਣਾ, ਆਪਣੇ ਆਪ ਨੂੰ ਜਾਣਨਾ। ਇਹ ਚੀਜ਼ਾਂ ਚਲੋ ਮੈਂ ਤੇ ਕਲਚਰਲੀ ਗੱਲ ਕਰਦਾ ਨਾ, ਉਹਦੇ ਵਿੱਚ ਕਾਫੀ ਕਿਤਾਬਾਂ ਵੀ ਇਸ ਚੀਜ਼ ਉੱਤੇ ਪਬਲਿਸ਼ ਹੋ ਗਈਆਂ। ਮੈਂ ਕਾਫੀ ਕਿਤਾਬਾਂ ਰੀਡਿੰਗ ਕਰਦਾ ਜਾਂ ਸੁਣਦਾ। ਸੋ ਉਹਦੇ ਵਿੱਚ ਇਹ ਹੈ ਕਿ ਇੱਕ ਉਹਦੇ ਚੋਂ ਕਾਫੀ ਪਪੂਲਰ ਕਿਤਾਬ ਆ ਜਿਹਦਾ ਨਾਮ ਆ 4 AM ਕਲੱਬ ਜਾਂ 5 AM ਕਲੱਬ, ਮਾਫੀ ਚਾਹੁੰਦਾ ਜੇ ਮੈਂ ਨਾ ਗਲਤ ਹੋਵਾਂ। ਸੋ ਪਰ ਉਹਦਾ ਮਤਲਬ, ਉਹਦਾ ਸਾਰਾ ਲੌਜਿਕ ਇਹ ਆ ਕਿ ਜਿਹੜੇ ਲੋਕੀ ਸਵੇਰੇ ਉੱਠਦੇ, ਉਹਨਾਂ ਕੋਲ ਆਮ ਲੋਕਾਂ ਦੇ ਹਿਸਾਬ ਦੇ ਨਾਲ ਥੋੜਾ ਸਮਾਂ ਜ਼ਿਆਦਾ ਉਹਨਾਂ ਕੋਲ ਹੈਡ ਆਫ ਪੀਪਲ ਹੁੰਦੇ ਜਿਹੜੇ ਪਲੈਨਿੰਗ ਕਰ ਸਕਦੇ ਆ ਸਵੇਰ ਦੇ ਸਮੇਂ ਦੇ ਉੱਤੇ। ਫਿਰ ਉਹ ਲੋਕ ਕੀ ਕਰਦੇ ਕਿ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ, ਹੈ ਨਾ, ਕੋਈ ਮੈਡੀਟੇਸ਼ਨ ਕਹਿੰਦਾ ਵਾ ਜਾਂ ਕੋਈ ਏਦਾਂ ਦੇ ਤਰੀਕੇ ਇਜਾਦ ਕਰੋ ਤਾਂ ਕਿ ਆਪਣੇ ਆਪ ਨੂੰ ਸਮਝੋ, ਸਾਰੇ ਦਿਨ ਦੀ ਪਲੈਨਿੰਗ ਕਰੋ। ਤੇ ਉਸ ਤੋਂ ਬਾਅਦ ਤੁਸੀਂ ਸੰਗਤ ਦੇ ਵਿੱਚ ਬੈਠਦੇ ਹੋ। ਸਿੱਖਾਂ ਦੇ ਵਿੱਚ ਇਨ ਪੈਰਲਲ ਵਰਲਡ ਦੇ ਵਿੱਚ ਉਹਨੇ ਵੀ ਕਹਿੰਦੇ ਵੀ ਤੁਸੀਂ ਲੋਕਾਂ ਦੇ ਨਾਲ ਇੰਟਰੈਕਟ ਕਰਦੇ ਹੋ ਵੱਧ ਤੋਂ ਵੱਧ,
ਕੁਛ ਜਬ ਤੱਕ ਰਹੀਏ ਨਾਨਕ ਕੁਝ ਕਹੀਏ ਕੁਝ ਸੁਣੀਏ, ਹੈ ਨਾ, ਉਹਨੂੰ ਵੀ ਗਾਂ ਤੋਰਨ ਦੀ ਗੱਲ। ਸੋ ਜਿਹੜੀ ਟੈਕ ਕੰਪਨੀ ਦੀ ਅਸੀਂ ਗੱਲ ਕੀਤੀ, ਫੇਸਬੁੱਕ ਜਾਂ ਸੋਸ਼ਲ ਮੀਡੀਆ ਜਾਂ ਹੋਰ ਟੈਕ ਕੰਪਨੀਜ਼ ਦੀ ਅਸੀਂ ਗੱਲ ਕੀਤੀ ਆ, ਉਹਨਾਂ ਨੇ ਆਪਣੇ ਪ੍ਰੋਫਿਟ ਦੇ ਹਿਸਾਬ ਨਾਲ ਚੱਲਣਾ, ਠੀਕ ਆ, ਉਹਦੇ ਉੱਤੇ ਆਪਾਂ ਰਿਲਾਇੰਸ ਅਜੇ ਇਸ ਸਮੇਂ ਦੇ ਉੱਤੇ ਇੰਨੀ ਨਹੀਂ ਰੱਖ ਸਕਦੇ। ਪਰ ਇਹ ਹੈ ਕਿ ਜਿਹੜੇ ਸਾਡਾ ਕਲਚਰਲੀ ਤੌਰ ਦੇ ਉੱਤੇ ਉਹ ਚੀਜ਼ਾਂ ਜਿਹਦੇ ਨਾਲ ਸਾਡੀ ਮਾਈਂਡ ਫਿੱਟ ਹੁੰਦਾ, ਸਾਡੀ ਬੋਡੀ ਫਿੱਟ ਹੁੰਦੀ, ਐਕਸਰਸਾਈਜ਼ ਹੁੰਦੀ ਆ, ਹੈ ਨਾ, ਜਾਂ ਰਿਲੇਸ਼ਨਸ਼ਿਪ ਦੇ ਨਾਲ ਡਿਮੈਂਸ਼ੀਆ ਦੀ ਪ੍ਰੋਬਲਮ ਤੋਂ ਅਸੀਂ ਬਚਦੇ ਹਾਂ, ਖਾਣ ਪੀਣ ਦੀ ਸਮੱਸਿਆ ਆਪਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਆ, ਹੈ ਨਾ, ਵੀ ਅਨਹੈਲਦੀ ਉਸ ਪਾਸੇ ਨੂੰ ਤੁਰਨਾ, ਵਾਕ ਕਰਨੀ, ਇਹ ਸਾਰੀਆਂ ਚੀਜ਼ਾਂ ਇਹ ਸਾਡੀ ਰਾਜਕਰ ਇਨਵੈਸਟਮੈਂਟ ਆ ਬੋਡੀ ਨੂੰ ਲੈ ਕੇ। ਹੁਣ ਜਦੋਂ ਜੋ ਅਸੀਂ ਏਜ ਅਪ ਹੋਣਾ ਵਾ, ਇਹ ਨਹੀਂ ਮੈਟਰ ਕਰਦਾ ਤੁਸੀਂ ਹੁਣ ਕਿਹੜੀ ਏਜ ਦੇ ਉੱਤੇ ਹੋ, ਕੋਈ ਵੀ ਇੱਕ ਐਕਸਰਸਾਈਜ਼ ਵੱਲ ਚੁੱਕਿਆ ਹੋਇਆ ਸਟੈਪ, ਕੋਈ ਵੀ ਇੱਕ ਸਟੈਪ ਜਿਹਨੇ ਤੁਹਾਡੀ ਮੈਂਟਲ ਹੈਲਥ ਨੂੰ ਵਧੀਆ ਪਾਸੇ ਨੂੰ ਲੈ ਕੇ ਜਾਣਾ, ਉਹ ਤੁਹਾਡੀ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਾਸਤੇ। ਸੋ ਇਹ ਕੁਝ ਚੀਜ਼ਾਂ ਹੈਗੀਆਂ ਆਪਣੇ ਆਪ ਨੂੰ ਡਿਸਿਪਲਿਨ ਕਰਨ ਵਾਲੀਆਂ ਗੱਲਾਂ, ਜਿਹਦੇ ਨਾਲ ਤੁਸੀਂ ਨਿੱਜੀ ਤੌਰ ਦੇ ਉੱਤੇ ਫਾਇਦੇ ਲੈ ਸਕਦੇ ਹੋ। ਹੁਣ ਸੋਸ਼ਲ ਰਿਸਪੌਂਸਿਬਿਲਿਟੀ ਦੀ ਜਦੋਂ ਅਸੀਂ ਗੱਲ ਕਰੀਏ ਤੇ ਆਪਾਂ ਫਿਰ ਆਰਟੀਕਲ ਦੇ ਵੱਲ ਚਲੇ ਜਾਂਦੇ ਹਾਂ, ਹੈ ਨਾ, ਡੇਵਿਡ ਫਿਸ਼ਰ ਦੇ ਆਰਟੀਕਲ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਕੁਝ ਐਗਜ਼ਾਮਪਲ ਦਿੱਤੀਆਂ, ਉਹ ਕਹਿੰਦੇ ਵੀ ਮੈਂ ਤਾਂ ਹੋਪਫੁਲ ਹਾਂ, ਠੀਕ ਆ, ਤੇ ਐਕਚੁਅਲੀ ਜੇ ਤੁਸੀਂ ਇਹ ਸਾਰੇ ਆਈਡੀਆ ਨੂੰ ਲੈ ਕੇ ਦੇਖੋ ਨਾ, ਕਿਸੇ ਵੱਡੀ ਕੰਪਨੀ ਦੇ ਸੀਈਓ ਦਾ ਇੱਕ ਆਰਟੀਕਲ ਲਿਖਣਾ, ਹੈ ਨਾ, ਇਸ ਸੰਬੰਧ ਦੇ ਵਿੱਚ, ਇਹਦਾ ਮਤਲਬ ਅਟਰੈਕਸ਼ਨ ਲਊਗਾ ਮਾਰਕੀਟ ਦੇ ਵਿੱਚ। ਮੈਨੂੰ ਇਹ ਤੋਂ ਐਗਜ਼ਾਮਪਲ ਇਹ, ਮੈਂ ਹੋਰ ਪਿੱਛੇ ਚਲੇ ਜਾਣਾ, ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਕੁਝ ਕੰਪਨੀਆਂ ਨੇ ਇਕੱਠੇ ਹੋ ਕੇ ਗਲੋਬਲ ਵਾਰਮਿੰਗ ਦੇ ਉੱਤੇ ਲਿਖਣਾ ਸ਼ੁਰੂ ਕੀਤਾ ਸੀ ਕੁਝ ਸੀਈਓਜ਼ ਨੇ, ਤੇ ਅੱਜ ਅਸੀਂ ਉਹ ਐਕਸ਼ਨ ਦੇਖ ਰਹੇ ਹਾਂ। ਸੋ ਜਦੋਂ ਇੰਡਸਟਰੀ ਦਾ ਇਸ ਪਾਸੇ ਧਿਆਨ ਹੋ ਗਿਆ, ਇਸ ਪਾਸੇ ਵੀ ਐਕਸ਼ਨ ਆਊਗਾ। ਉਹਨੇ ਇੱਕ ਐਗਜ਼ਾਮਪਲ ਦਿੱਤੀ ਐਪਲ ਦੀ। ਉਹਨਾਂ ਨੇ ਐਪਲ ਦੀ ਐਗਜ਼ਾਮਪਲ ਇਹ ਦਿੱਤੀ ਕਿ ਦੇਖੋ, ਜਦੋਂ ਐਪਲ ਬਣਿਆ, ਹੈ ਨਾ, ਤੇ ਉਹਦਾ ਮਿਸ਼ਨ ਸੀ ਕਿ ਹਰ ਇੱਕ ਕੰਪਨੀ ਦੇ ਵਾਂਗੂ ਕੋਈ ਪ੍ਰੋਡਕਟ ਏਦਾਂ ਦਾ ਬਣਾਇਆ ਜਾਏ ਕਿ ਜਿਹਨੂੰ ਯੂਜ਼ਰਸ ਪਸੰਦ ਕਰਨ। ਤੇ ਜਦੋਂ ਆਈਪੈਡ, ਇਹਨਾਂ ਨੇ ਚੇਤਾ ਹੋਣਾ MP3 ਪਲੇਅਰ ਵੀ ਕੱਢਿਆ ਜਾਂ ਹੋਰ ਵੀ ਪ੍ਰੋਡਕਟ ਉਹਨਾਂ ਕੱਢੇ, ਤਾਂ ਨਹੀਂ ਦੇਖੇ ਕਿ ਜਿਹੜਾ ਆਈਫੋਨ ਦੀ ਸੇਲ ਸਭ ਤੋਂ ਵੱਧ ਆ, ਠੀਕ ਹੈ ਨਾ, ਤੇ ਆਈਫੋਨ ਦੀ ਸੇਲਸ ਇੰਨੀ ਜ਼ਿਆਦਾ ਕੰਪੈਲਿੰਗ ਸੀ, ਉਹਦਾ ਇੱਕ ਕਾਰਨ ਇਹ ਸੀ ਜਿਹੜੇ ਯੂਜ਼ਰ ਸੀ ਉਹ ਅਡਿਕਟ ਹੋ ਜਾਂਦੇ ਸੀ ਇੱਕ ਹਿਸਾਬ ਨਾਲ ਆਈਫੋਨ ਨੂੰ, ਸਹੀ ਗੱਲ, ਠੀਕ ਆ। ਸੋ ਉਹ ਜੇ ਤੇ ਹੁਣ ਗੱਲ ਪ੍ਰੋਫਿਟ ਦੇ ਉੱਤੇ ਹੀ ਰਹਿ ਜਾਂਦੀ ਤੇ ਫਿਰ ਤੁਹਾਨੂੰ ਉਹਦੇ ਚ ਮਾੜੀ ਨਹੀਂ, ਪਰ ਐਪਲ ਨੇ ਜਦੋਂ ਇਹ ਚੀਜ਼ ਨੂੰ ਨੋਟ ਕੀਤਾ, ਹੁਣ ਇਹ ਕਿੰਨੀ ਗੱਲ ਸਹੀ ਹੈ ਕਿੰਨੀ ਨਹੀਂ ਵੱਖਰੀ ਗੱਲ ਆ, ਉਹ ਕੰਟੈਂਸ਼ੀਅਸ ਹੈ, ਪਰ ਚਲੋ ਜਦੋਂ ਐਪਲ ਨੇ ਇਹ ਚੀਜ਼ ਨੂੰ ਦੇਖਿਆ ਤੇ ਉਹਨਾਂ ਇੰਪੈਕਟ ਲੋਕਾਂ ਦਾ ਦੇਖਿਆ ਵੀ ਕਿੱਦਾਂ ਦਾ ਇੰਪੈਕਟ ਪਾ ਰਿਹਾ, ਸੋ ਉਹਨਾਂ ਨੇ ਉਹਦੇ ਤੇ ਹੋਰ ਕੰਟਰੋਲ ਬਣਾ ਦਿੱਤੇ, ਯਾਨੀ ਕਿ ਬੱਚਿਆਂ ਦੇ ਵਾਸਤੇ ਉਹਨਾਂ ਪੇਰੈਂਟਲ ਕੰਟਰੋਲ ਸੈੱਟ ਕੀਤੇ, ਵੱਡਿਆਂ ਦੇ ਵਾਸਤੇ ਸਕਰੀਨ ਟਾਈਮ ਲਿਮਿਟ ਜਾਂ ਸਕਰੀਨ ਟਾਈਮ ਐਨਾਲਿਸਿਸ ਸ਼ੁਰੂ ਕੀਤਾ। ਸੋ ਉਹਦੇ ਵਿੱਚ ਇਹ ਹੈ ਕਿ ਉਹ ਸੋਸ਼ਲ ਰਿਸਪੌਂਸਿਬਿਲਿਟੀਜ਼ ਦੇ ਮਾਡਲ ਦੇ ਵਿੱਚ ਆ ਗਏ, ਤੇ ਉਹ ਐਕਸਪੈਕਟ ਕਰਦੇ ਆ ਵੀ ਆਉਣ ਵਾਲੀ ਬਾਕੀ ਵੀ ਜਿਹੜੀ ਕੰਪਨੀਆਂ, ਸੋਸ਼ਲ ਮੀਡੀਆ ਕੰਪਨੀਜ਼ ਦੀ, ਅਸੀਂ ਇੰਸਟਾਗ੍ਰਾਮ ਵਗੈਰਾ ਤੋਂ ਦੇਖਿਆ, ਉਹਦੇ ਵਿੱਚ ਉਹਨਾਂ ਆਪਾਂ ਲਿਮਿਟਸ ਦੇਖ ਸਕਦੇ ਹਾਂ, ਜਾਂ ਐਪ ਲਿਮਿਟ ਐਪਲ ਦੇ ਵਿੱਚ ਤੁਸੀਂ ਦੇਖ ਸਕਦੇ। ਸੋ ਇਦਾਂ ਦੇ ਜਿਹੜੇ ਨਵੇਂ ਫੀਚਰ ਆਉਣੇ ਸ਼ੁਰੂ ਹੋ ਗਏ ਆ, ਜਿਹੜੇ ਸਾਨੂੰ ਕਨਸਟੈਂਟ ਰਿਮਾਈਂਡਰ ਦੇਣ, ਜਾਂ ਜਿਹੜੇ ਸੋਸ਼ਲ ਮੀਡੀਆ ਕੰਪਨੀਜ਼ ਇਹਨਾਂ ਤੋਂ ਕਹਿੰਦੇ ਅਸੀਂ ਆਸ ਕਰਦੇ ਹਾਂ ਕਿ ਹੋਰ ਸੋਸ਼ਲੀ ਰਿਸਪੌਂਸਿਬਲ ਹੋ ਕੇ ਇਸ ਪਾਸੇ ਨੂੰ ਐਕਟ ਕਰਨ। ਸੋ ਇਹ ਕੁਝ ਟੈਕ ਕੰਪਨੀਆਂ ਦੀ ਸੋਸ਼ਲ ਰਿਸਪੌਂਸਿਬਿਲਿਟੀ, ਸੋਸ਼ਲ ਗਵਰਨੈਂਸ ਦੀ ਜਿਹੜੀ ਗੱਲ ਆ ਉਹ ਆ ਜਾਂਦੀ। ਪਰ ਹਰਵਿੰਦਰ, ਆਈ ਵੁੱਡ ਸੇ, ਹਾਂ, ਪਤਾ ਨਹੀਂ ਐਕਚੁਅਲ ਚੋਂ ਕਰਦੇ ਆ ਜਾਂ ਨਹੀਂ ਕਰਦੇ ਆ। ਸ਼ੁਰੂਆਤ 'ਚ ਵੀ ਇਹ ਗੱਲ ਕੀਤੀ, ਸਦੀ ਦਾ ਹੁਣ ਸੱਚ ਇਹੀ ਆ, ਦੁਨੀਆ ਦਾ ਸੱਚ ਇਹੀ ਆ ਵੀ ਭਾਈ ਇਹ ਪ੍ਰੋਫਿਟ ਦੇ ਉੱਤੇ ਜਿਹੜਾ ਉਹ ਜਾਂਦੇ ਆ, ਜਿਸ ਦੇ ਵਿੱਚ ਕਈ ਵਾਰੀ ਆਪ ਮੰਨਦੇ ਆ ਵੀ ਭਾਈ ਇਹਨਾਂ ਚੀਜ਼ਾਂ ਦਾ ਕੇਅਰ ਨਹੀਂ ਜਿਹੜਾ ਉਹ ਕਰਦੇ। ਹੁਣ ਟੀਨੇਜਰਸ ਦੀ ਇਹਨਾਂ ਦੀ ਆਪਣੀ ਇੰਟਰਨਲ ਰਿਪੋਰਟ ਤੋਂ ਹੀ ਸੀਗਾ, ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਉਹਨਾਂ ਦੇ ਉੱਤੇ ਕੰਮ ਕੀਤਾ, ਕਿੰਨਾ ਕੁ ਨਹੀਂ ਕੀਤਾ। ਉਹ ਆਪ ਦੱਸਦੇ ਆ ਵੀ 13 ਸਾਲ ਤੋਂ ਵਾਲੇ ਤੋਂ ਘੱਟ ਵਾਲੇ ਨੂੰ ਉਹਦਾ ਬਣਾਉਣ ਦੀ ਅਲਾਉਡ ਨਹੀਂ ਆ, ਪਰ ਬਹੁਤ ਸਾਰੇ ਲੋਕ ਆਸਾਨੀ ਦੇ ਨਾਲ ਝੂਠ ਬੋਲ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਉਹ ਪਹੁੰਚ ਜਾਂਦੇ ਆ। ਸੋ ਕਿੰਨੇ ਕੁ ਜਿਹੜੇ ਉਹ ਚੈੱਕ ਆ, ਦੇਰ ਇਜ਼ ਨਥਿੰਗ, ਜਿਹੜੇ ਕਿੰਨੇ ਕੁ ਚੈੱਕਸ ਐਂਡ ਬੈਲੈਂਸਿਸ ਜਿਹੜੇ ਆ, ਤੁਸੀਂ ਅੱਜ ਦੀਆਂ ਫੀਡ ਜਿਹੜੀਆਂ ਉਹ ਦੇਖੋ ਤਾਂ ਤੁਹਾਡੇ ਸਾਹਮਣੇ ਆ ਵੀ ਕੀ ਕੁਛ ਜਿਹੜਾ ਆ ਉੱਥੇ ਚੱਲ ਰਿਹਾ। ਲੋਕਾਂ ਨੂੰ ਬੇਲੋੜੇ ਬੇਫਜ਼ੂਲ ਮੁੱਦਿਆਂ ਦੇ ਵਿੱਚ ਜਾਂ ਉੱਦਾਂ ਦੀਆਂ ਚੀਜ਼ਾਂ ਦੇ ਵਿੱਚ ਐਸਾ ਜਿਹੜਾ ਆ ਉਹ ਉਲਝਾਇਆ ਹੋਇਆ ਆ ਵੀ ਉਹ ਭੁੱਲ ਜਾਣ ਵੀ ਤੁਹਾਡੇ ਆਪਣੇ ਰਾਈਟਸ ਕੀ ਆ, ਹੱਕ ਕੀ ਆ, ਤੁਸੀਂ ਕਿੱਦਾਂ ਜਿਹੜੇ ਇੱਥੇ ਜੀਵਨ ਜਾਲ। ਹੁਣ ਜਿਹੜੀ ਤੁਸੀਂ 5 AM ਕਲੱਬ ਦੀ, ਉਹ ਬੁੱਕ ਕਲੱਬ ਦੀ ਜਿਹੜੀ ਤੁਸੀਂ ਗੱਲ ਵੀ ਕੀਤੀ ਆ, ਇਹ ਤੇ ਨਾ ਸਾਰਿਆਂ ਦੇ ਵਿੱਚ ਹਰਵਿੰਦਰ ਇੱਕ ਚੀਜ਼ ਜਿਹੜੀ ਆ ਨਾ, ਜੀਵਨ ਜਾਚ ਤਾਂ ਗੁਰੂ ਸਾਹਿਬ ਆਪਾਂ ਨੂੰ ਸਿਖਾ ਕੇ ਗਏ ਆ, ਦੱਸ ਕੇ ਗਏ ਆ, ਉਹ ਆਪਣੇ ਸਾਹਮਣੇ ਬਹੁਤ ਸਾਰਾ ਜਿਹੜਾ ਲਿਟਰੇਚਰ ਆਪਣੇ ਕੋਲ ਆ, ਉਹਨਾਂ ਦੀ ਗੁਰਬਾਣੀ ਆਪਣੇ ਕੋਲ ਆ, ਉਹ ਸਾਰਾ ਕੁਛ ਆ। ਪਰ ਇਵੈਂਚੁਅਲੀ ਬੰਦਾ ਭੱਜਦਾ ਕਿਸ ਚੀਜ਼ ਦੇ ਪਿੱਛੇ ਆ, ਉਹ
ਉਹ ਦੇਖੋ ਬੁੱਕ ਨੂੰ ਜਾਂ ਕਿਸੇ ਵੀ ਚੀਜ਼ ਨੂੰ ਮੈਨੂੰ ਕੋਈ ਬੁੱਕ ਦੇ ਨਾਲ ਨਿੱਜੀ ਤੌਰ ਦੇ ਉੱਤੇ ਕੋਈ ਉਹ ਨਹੀਂ ਆ, ਇਦਾਂ ਦੀਆਂ ਬਹੁਤ ਸਾਰੀਆਂ ਉਹ ਹੋਣਗੀਆਂ। ਇਵੈਂਚੁਅਲੀ ਕੀ ਦਿਖਾ ਰਹੇ ਆ ਆਪਾਂ, ਭੱਜੀਏ ਕਿਹਦੇ ਪਿੱਛੇ ਵੀ ਅਮੀਰ ਬੰਦਾ ਆ ਕਰਦਾ, ਸਕਸੈਸਫੁਲ ਬੰਦਾ ਆ ਕਰ ਰਿਹਾ। ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹ ਜਿਹੜੀ ਦੌੜ ਨਾਲ ਐਡ ਕਰ ਦਿੱਤੀ ਗਈ ਨਾ ਵੀ ਜੇ ਤੁਸੀਂ ਅਮੀਰ ਆ, ਮਤਲਬ ਬੈਂਕ ਬੈਲੈਂਸ ਦੇ ਪੱਖ ਤੋਂ ਜਾਂ ਚੀਜ਼ਾਂ ਦੇ ਪੱਖ ਤੋਂ ਤੁਸੀਂ ਤਾਂ ਹੀ ਕਾਮਯਾਬ ਆ। ਉਹ ਇੱਕ ਦੌੜ ਨੇ ਆਪਾਂ ਨੂੰ ਇੱਕ ਐਸਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਉਲਝਾਇਆ ਹੋਇਆ ਆ ਵੀ ਆਪਾਂ ਇਵੈਂਚੁਅਲੀ ਇਸ ਸਿਸਟਮ ਦੇ ਹੌਲੀ ਹੌਲੀ ਉਹਦੇ ਗਲਬੇ ਦੇ ਵਿੱਚ ਫਸਦੇ ਹੀ ਜਾ ਰਹੇ ਹਾਂ, ਉਸ ਦਲਦਲ ਦੇ ਵਿੱਚ ਜਿਹੜੇ ਉਹ ਧੱਸਦੇ ਹੀ ਜਿਹੜਾ ਹੋ ਜਾ ਰਹੇ ਆ। ਸੋ ਆਪਾਂ ਨੂੰ ਡੈਫੀਨੇਟਲੀ ਲਾਈਫ ਚੇਂਜਿੰਗ, ਲਾਈਫ ਆਲਟਰਿੰਗ ਡਿਸੀਜਨਸ ਦੀ ਇੱਥੇ ਜਿਹੜੀ ਉਹ ਜ਼ਰੂਰਤ ਆ, ਕੁਦਰਤ ਦੇ ਨਾਲ ਜੁੜ ਕੇ ਹੈਲਦੀ ਹੈਪੀ ਲਿਵਿੰਗ ਦੇ ਲਈ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ। ਇਹ ਨਹੀਂ ਆ ਵੀ ਸਿਰਫ ਪ੍ਰਵਚਨ ਕਰੀਏ, ਆਪ ਵੀ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਜੀ, ਸੋ ਜਾਂਦੇ ਜਾਂਦੇ ਰਾਜਕਰਨ ਗੱਲ ਇਹੀ ਆ ਕਿ ਜੇ ਬੰਦੇ ਨੇ, ਪ੍ਰਮਾਤਮਾ ਨੇ ਬੰਦੇ ਨੂੰ ਇਸ ਦੁਨੀਆ ਦੇ ਵਿੱਚ ਤੋਰਿਆ ਤੇ ਬੰਦੇ ਨੂੰ ਜ਼ਿੰਦਗੀ ਨੂੰ ਕਿੱਦਾਂ ਅੱਗੇ ਲੈ ਕੇ ਤੁਰਨਾ, ਜ਼ਿੰਮੇਵਾਰੀ ਸਭ ਤੋਂ ਪ੍ਰਮੁੱਖ ਕਿਹਦੀ ਆ? ਆਪਣੀ ਆ, ਹੈਨਾ। ਸੋ ਜਿਹੜੀ ਰਿਲਾਇੰਸ ਹੈਗੀ ਆ ਜਾਂ ਡਿਪੈਂਡੇਬਿਲਿਟੀ ਹੈਗੀ ਆ ਟੈਕ ਕੰਪਨੀਆਂ ਉੱਤੇ ਕਿ ਉਹ ਕਰਨ ਕੁਝ ਸਾਡੇ ਵਾਸਤੇ, ਉਹ ਤਾਂ ਮੈਨੂੰ ਲੱਗਦਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਬਹੁਤੀ ਆਸ ਉਮੀਦ ਨਹੀਂ ਰੱਖਣੀ ਚਾਹੀਦੀ। ਸੋ ਇਹਦੇ ਲਈ ਆਪਣਾ ਡਿਸਿਪਲਿਨ, ਆਪਣੀ ਜ਼ਿੰਦਗੀ, ਹਾਂ ਕਈ ਵਾਰ ਅਸੀਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਾਂ ਅਸੀਂ ਉਸ ਚੀਜ਼ ਦੇ ਵਿੱਚ ਫਸ ਜਾਂਦੇ ਹਾਂ। ਜਿੱਦਾਂ ਸੋਸ਼ਲ ਮੀਡੀਆ ਦੇ ਅਸੀਂ ਗਵਰਨੈਂਸ ਦੀ ਪਹਿਲਾਂ ਗੱਲ ਕੀਤੀ ਆ, ਹੈ ਨਾ, ਕਿ ਸੋਸ਼ਲ ਮੀਡੀਆ ਇੱਕ ਨਵੀਂ ਇੱਦਾਂ ਦੀ ਚੀਜ਼ ਹੈ ਇਹਦੇ ਉੱਤੇ ਬਹੁਤੇ ਰੋਕਾਂ ਨਹੀਂ ਲੱਗੀਆਂ ਇਨੀਸ਼ੀਅਲੀ, ਤੇ ਅੱਜ ਦੇ ਸਮੇਂ ਵਿੱਚ ਵੀ ਨਹੀਂ ਹੈਗੀਆਂ। ਤੇ ਉਹਦੇ ਉੱਤੇ ਆਪਾਂ ਸੋਸ਼ਲ ਮੀਡੀਆ ਅਸੀਂ ਕਹੀਏ ਇੰਸਟਾਗ੍ਰਾਮ, ਫੇਸਬੁੱਕ ਜਾਂ ਹੋਰ ਇੱਦਾਂ ਦੀ ਕੰਪਨੀ, ਟਿਕਟੌਕ ਵਗੈਰਾ, ਉਹ ਸਾਡੇ ਲਈ ਕੁਛ ਕਰਨਗੀਆਂ? ਉਹਨਾਂ ਤੇ ਨਹੀਂ ਕਰਨਾ। ਉਹ ਥੋੜ੍ਹੀ ਚਾਹਣਗੇ ਸਾਡੀ ਵਿਊਅਰਸ਼ਿਪ ਘਟੇ। ਸੋ ਜ਼ਿੰਮੇਵਾਰੀ ਬੰਦੇ ਨੂੰ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਤੁਰਨ ਦੀ ਕਿਹਦੀ? ਆਪਣੀ ਆ। ਸੋ ਅੱਜ ਦੀ ਜਿਹੜੀ ਗੱਲਬਾਤ ਆ ਉਹਦੇ 'ਚ ਇਹ ਆ ਕਿ ਜਿਹੜੇ ਲੋਨਲੀਨੈਸ ਆ ਉਹਨੂੰ ਘਟਾਉਣ ਦੇ ਵਾਸਤੇ ਜਿਹੜੇ ਅਸੀਂ ਕੰਮ ਕਰ ਸਕਦੇ ਹਾਂ, ਅਸੀਂ ਉਹਨਾਂ ਉੱਤੇ ਫੋਕਸ ਕਰੀਏ, ਹੈ ਨਾ। ਸੋਲਿਊਸ਼ਨ ਜਿਹੜੇ ਆ ਉਹ ਇਹ ਆ ਕਿ ਆਪਣੇ ਸਟਰੋਂਗ ਸੋਸ਼ਲ ਕਨੈਕਸ਼ਨਸ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀਏ। ਜੇ ਖਾਸ ਤੌਰ ਤੇ ਮੈਂ ਜਾਂਦੇ ਜਾਂਦੇ ਇਹ ਵੀ ਗੱਲ ਦੱਸਾਂ ਕਿ ਸਭ ਤੋਂ ਵੱਡੀ ਜਿਹੜੀ ਆਪਣੀ ਇੱਕ ਕੈਟੇਗਰੀ ਹੈਗੀ ਆ, ਉਹ ਹੈਗੀ ਸਾਡੇ ਬਜ਼ੁਰਗ। ਉਹ ਸੋਸ਼ਲ ਆਈਸੋਲੇਸ਼ਨ ਵਿੱਚ ਬਹੁਤ ਜਾਂਦੇ ਪਏ ਕਿਉਂਕਿ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਵਰਤਦੇ ਆ ਅਨਫੋਰਚੂਨੇਟਲੀ। ਸੋ ਉਹਨਾਂ ਦੀ ਸਟਰੋਂਗ ਸੋਸ਼ਲ ਕਨੈਕਸ਼ਨ ਬਣਾਉਣ ਦੇ ਵਾਸਤੇ ਉਹ ਕੋਈ ਵਲੰਟੀਅਰ ਕਰ ਸਕਦੇ ਆ। ਤੁਸੀਂ ਗੁਰਦੁਆਰੇ ਕੋਈ ਚਲੇ ਜਾਓ, ਕੋਈ ਸੇਵਾ ਕਰੋ, ਜਾਂ ਕੋਈ ਪਾਰਕ ਵਿੱਚ ਚਲੇ ਜਾਓ, ਕੋਈ ਦਰਖਤਾਂ ਦੀ ਪ੍ਰੂਨਿੰਗ ਕਰ ਲਓ, ਜਾਂ ਕੁਛ ਏਦਾਂ ਦਾ ਕੰਮ ਕਰ ਸਕੋ। ਕੋਈ ਕਲੱਬ ਜੁਆਇਨ ਕਰ ਲਓ ਲੋਕਲ, ਜਿਹਦੇ ਵਿੱਚ ਰਨਿੰਗ ਕਲੱਬ ਹੁੰਦੇ ਆ, ਸਾਈਕਲਿੰਗ ਕਲੱਬ ਹੁੰਦੇ ਆ, ਵਾਕਿੰਗ ਕਲੱਬ, ਲਾਫਿੰਗ ਕਲੱਬ, ਇੱਥੇ ਕਈ ਤਰ੍ਹਾਂ ਦੇ ਹੁੰਦੇ ਆ। ਜਾਂ ਸਿੰਪਲੀ ਜਿਹੜੇ ਆਪਣੇ ਯਾਰ ਦੋਸਤ ਰਿਸ਼ਤੇਦਾਰ, ਉਹਨਾਂ ਦੇ ਵੱਲ ਗੇੜਾ ਜਿਹੜਾ ਵੱਧ ਰੱਖੋ। ਹਾਂ ਵੀ ਸ਼ਾਮ ਦੇ ਟਾਈਮ ਦੇ ਉੱਤੇ ਤੂੰ ਕੀ ਕਰ ਰਿਹਾ, ਚੱਲ ਵਾਕ ਕਰੀਏ, ਚੱਲ ਪਾਰਕ ਚੱਲੀਏ, ਹੈ ਨਾ। ਸੋ ਇਹਦੇ ਨਾਲ ਜਿਹੜੇ ਉਹ ਕਾਫੀ ਚੀਜ਼ਾਂ ਤੋਂ, ਆਈਸੋਲੇਸ਼ਨ ਤੋਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੀ। ਸੋ ਕੁਦਰਤੀ ਤੌਰ ਦੇ ਉੱਤੇ ਇਹ ਆ ਕਿ ਮਨੁੱਖ ਨੇ, ਜਿੱਦਾਂ ਆਪਾਂ ਪਹਿਲਾਂ ਬਾਰ-ਬਾਰ ਗੱਲ ਕਰਦੇ ਆ ਕਿ ਹਿਊਮਨ ਇਜ਼ ਮੈਨ ਇਜ਼ ਅ ਸੋਸ਼ਲ ਐਨੀਮਲ। ਤੋ ਸੋਸ਼ਲ ਜਿਹੜਾ ਆਪਾਂ ਐਸਪੈਕਟ ਦੇ ਵਿੱਚੋਂ ਕੱਢ ਦਾਂਗੇ ਤੇ ਪਿੱਛੇ ਆਪਣੇ ਕੁਛ ਰਹਿ ਨਹੀਂ ਜਾਣਾ ਬਹੁਤਾ। ਨਾ ਤਾਂ ਆਪਣਾ ਹੈਲਥ ਰਹਿਣੀ ਪਿੱਛੇ, ਫਿਜ਼ੀਕਲ ਹੈਲਥ, ਨਾ ਮੈਂਟਲ ਹੈਲਥ, ਤੇ ਜਿਹੜੀ ਫੁਲਫਿਲਿੰਗ ਲਾਈਫ ਆ ਉਹ ਤਾਂ ਦੂਰ ਦਾ ਸੁਪਨਾ ਹੋ ਗਿਆ ਜੀ। ਸੋ ਇਹੀ ਗੱਲਾਂ ਦੇ ਨਾਲ ਹੁਣ ਕਰਦੇ ਹਾਂ ਜੀ ਆਪਾਂ ਸਮਾਪਤੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਟੈਕਨੋਲੋਜੀ ਦੀ ਵਰਤੋਂ ਕਰੋ, ਉਹ ਤੋਂ ਰੋਕਦੇ ਨਹੀਂ, ਪਰ ਸੀਮਤ ਜਿਹੜੀ ਉਹ ਕਰੋ। ਇੱਦਾਂ ਨਾ ਹੋਵੇ ਵੀ ਤੁਹਾਨੂੰ ਪਤਾ ਵੀ ਆ ਵੀ ਤੁਹਾਡੀ ਸਿਹਤ 'ਤੇ ਜਾਂ ਮੈਂਟਲੀ ਤੌਰ ਦੇ 'ਤੇ ਤੁਹਾਨੂੰ ਅਸਰ ਪੈ ਰਿਹਾ, ਪਰ ਤੁਸੀਂ ਫਿਰ ਵੀ ਉਸ ਨੂੰ ਛੱਡਣ ਦੇ ਵਿੱਚ ਨਾਕਾਮਯਾਬ ਹੋ ਰਹੇ ਆ, ਤਾਂ ਡੈਫੀਨੇਟਲੀ ਪ੍ਰੋਫੈਸ਼ਨਲਸ ਦੀ ਇਸ ਦੇ ਵਿੱਚ ਤੁਹਾਨੂੰ ਹੈਲਪ ਲੈ ਲੈਣੀ ਚਾਹੀਦੀ ਆ। ਕੋਈ ਇਸ ਦੇ ਵਿੱਚ ਹੇਠੀ ਨਹੀਂ। ਡੋਂਟ ਥਿੰਕ ਵੀ ਮੈਂ ਕਿਸੇ ਨੂੰ ਦੱਸਤਾ ਜਾਂ ਮੈਂ ਇਸ ਦੇ ਵਿੱਚ ਮਦਦ ਲੈ ਲਈ ਤਾਂ ਇਹਦੇ ਨਾਲ ਮੈਨੂੰ ਕੋਈ ਮਾੜਾ ਦੇਖਣਗੇ ਜਾਂ ਚੰਗਾ ਦੇਖਣਗੇ, ਕਿੱਦਾਂ। ਡੋਂਟ ਥਿੰਕ ਅਬਾਊਟ ਦੈਟ। ਤੁਸੀਂ ਆਪਣੀ ਮੈਂਟਲ ਜਿਹੜੀ ਹੈਲਥ ਨੂੰ ਮੋਹਰੇ ਰੱਖ ਕੇ ਜਿਹੜਾ ਉਹ ਚੱਲੋ। ਜੇ ਜਾਨ ਹੈ ਤਾਂ ਜਹਾਨ ਹੈ। ਜੇ ਚੰਗੇ ਰਵਾਂਗੇ ਤਾਂ ਫਿਰ ਹੀ ਇਹਨਾਂ ਦੁਨੀਆ ਦੀਆਂ ਚੀਜ਼ਾਂ ਜੋ ਆਪਾਂ ਕਰ ਰਹੇ ਹਾਂ ਉਹਦਾ ਫਿਰ ਹੀ ਆਨੰਦ ਮਾਣ ਸਕਾਂਗੇ। ਸੋ ਆਓ ਵਾਪਸ ਮੁੜਨ ਦੀ ਜਿਹੜੀ ਆ ਉੱਥੇ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰੀਏ। ਹੁਣ ਲਈਏ ਜੀ ਇਜਾਜ਼ਤ। ਹਰਵਿੰਦਰ, ਮਿਹਰਬਾਨੀ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਹੀ ਜੀ। ਸਤਿ ਸ਼੍ਰੀ ਅਕਾਲ।